टीवी 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਸਿੱਖ ਨੌਜਵਾਨ ਸਮਾਗਮਾਂ ਵਿੱਚ ਧਰਨਿਆਂ ਮੁਜ਼ਾਹਰਿਆਂ ਮੌਕੇ ਇੱਕ ਨਾਅਰਾ ਬੜਾ ਗੱਜ ਵੱਜ ਕੇ ਲਾਉਂਦੇ ਹੈ ਕਿ ਭਿੰਡਰਾਂ ਵਾਲੇ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਦੂਜਾ ਲਾਉਂਦੇ ਆ ਭਿੰਡਰਾਂ ਵਾਲਾ ਸੰਤ ਸਿਪਾਹੀ ਜਿਹਨੇ ਸੁੱਤੀ ਕੌਮ ਜਗਾਈ। ਤੀਜਾ ਨਾਰਾ ਉਹ ਲਾਉਂਦੇ ਆ ਭਿੰਡਰਾਂ ਵਾਲਿਆ ਬੱਬਰ ਸ਼ੇਰਾ ਰਹਿਣ ਨਹੀਂ ਦੇਣਾ ਦੁਸ਼ਮਣ ਤੇਰਾ। ਤੋ ਇੱਥੋਂ ਫਿਰ ਸੁਭਾਵਿਕ ਤੌਰ ਤੇ ਮਨ ਵਿੱਚ ਗੱਲ ਆਉਂਦੀ ਆ ਕਿ ਭਿੰਡਰਾਂ ਵਾਲਿਆਂ ਦਾ ਦੁਸ਼ਮਣ ਕੌਣ ਆ, ਜਿਹਨੂੰ ਇਹ ਨੌਜਵਾਨ ਜਿਹੜੇ ਨੇ ਅਹਿਦ ਕਰਦੇ ਫਿਰਦੇ ਆ ਵੀ ਅਸੀਂ ਉਹਨੂੰ ਰਹਿਣ ਨਹੀਂ ਦੇਣਾ, ਉਹਨੂੰ ਮਿਟਾ ਦਿਆਂਗੇ। ਉਹ ਜਿਹੜਾ ਭਿੰਡਰਾਂ ਵਾਲੇ ਦਾ ਦੁਸ਼ਮਣ ਆ ਉਹ ਹੈਗਾ ਉਹ ਬ੍ਰਾਹਮਣਵਾਦ, ਜਿਹੜਾ ਮਨੁੱਖਤਾ ਦਾ ਦੁਸ਼ਮਣ। ਤੋ ਮਨੁੱਖਤਾ ਦੇ ਦੁਸ਼ਮਣ ਬ੍ਰਾਹਮਣਵਾਦ ਨੂੰ ਮਿਟਾਉਣਾ ਕਿਉਂ ਜ਼ਰੂਰੀ ਹੈ? ਇਸ ਕਰਕੇ ਕਿਉਂਕਿ ਇਹ ਜਿਹੜਾ ਬ੍ਰਾਹਮਣਵਾਦ ਆ ਇਹ ਧਰਤੀ ਉੱਤੇ ਇੱਕ ਕਲੰਕ ਵਰਗੀ ਚੀਜ਼ ਆ। ਇਹਦੇ ਸਾਰੇ ਨਿਯਮ, ਇਹਦਾ ਸਾਰਾ ਸੋਚ ਪ੍ਰਬੰਧ, ਇਹਦਾ ਸਾਰਾ ਸਿਸਟਮ ਉਹ ਮਨੁੱਖਤਾ ਦੇ ਲਈ ਘਾਤਕ ਆ। ਹੁਣ ਤਾਂ ਦੂਰ ਨੇੜਿਓਂ ਜਿੱਥੋਂ ਮਰਜੀ ਕੋਈ ਸਿਆਣਾ ਸੂਝਵਾਨ ਸੱਜਣ ਹੋਵੇ ਉਹਦੇ ਨਾਲ ਗੱਲ ਛੇੜ ਲਓ। ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਕਿਸੇ ਅੰਗਰੇਜ਼ੀ ਫਿਲਮ ਦੀ ਚਰਚਾ ਹੈ ਜਿਹਦੇ ਵਿੱਚ ਗੋਰੀ ਕੁੜੀ ਭਾਰਤੀ ਮੁੰਡੇ ਦੇ ਜਨੇਊ ਨੂੰ ਦੇਖ ਕੇ ਉਹਨੂੰ ਪੁੱਛਦੀ ਆ ਵੀ ਇਹ ਕੀ ਆ, ਤਾਂ ਉਹ ਦੱਸਦਾ ਕਿ ਇਹ ਸਾਡੇ ਸੁਪਰੀਮ ਹੋਣ ਦੀ, ਸਰਵਉੱਚ ਹੋਣ ਦੀ, ਸਰਵ ਸ਼੍ਰੇਸ਼ਟ ਹੋਣ ਦੀ ਨਿਸ਼ਾਨੀ ਹੈ। ਤੇ ਉਹ ਜਿਹੜਾ ਉਹਨਾਂ ਦੋਨਾਂ ਜਾਣਿਆਂ ਦਾ ਡਾਇਲੋਗ ਆ, ਆਪਸ ਵਿੱਚ ਹੀ ਵਿਚਾਰ ਚਰਚਾ ਚੱਲਦੀ ਆ। ਅੰਤ ਉਹ ਕੁੜੀ ਪੁੱਛਦੀ ਉਹ ਇਸ ਨਤੀਜੇ ਤੇ ਪਹੁੰਚਦੀ ਆ ਵੀ ਕਿੰਨਾ ਮਾੜਾ, ਕਿੰਨਾ ਗਲਤ ਇਹਨਾਂ ਲੋਕਾਂ ਦਾ ਧਰਮ ਆ ਤੇ ਉਹ ਮਤ ਜਿਹੜਾ ਹੈ ਉਹ ਸਾਰੀ ਸੇਧ ਉਹ ਬ੍ਰਾਹਮਣਵਾਦ ਆ ਜਿਹੜਾ ਉਸ ਲੜਕੀ ਨੂੰ ਗਲਤ ਲੱਗਦਾ। ਬ੍ਰਾਹਮਣਵਾਦ ਮੱਧ ਏਸ਼ੀਆ ਤੋਂ ਭਾਰਤ ਆ ਕੇ ਵਸੇ ਉਹਨਾਂ ਆਰੀਅਨ ਨਸਲ ਵਾਲਿਆਂ ਦੀ ਉਹ ਭੈੜੀ ਭੱਦੀ ਸੋਚ ਆ ਜਿਹੜੀ ਮਨੁੱਖਾਂ ਨੂੰ ਗੁਲਾਮ ਬਣਾ ਕੇ, ਭਾਰਤੀ ਲੋਕਾਂ ਨੂੰ ਸ਼ੂਦਰ ਬਣਾ ਕੇ ਇੱਥੇ ਬ੍ਰਾਹਮਣ ਦੀ ਸਰਦਾਰੀ ਜਿਹੜੀ ਆ ਕਾਇਮ ਕਰਨ ਦੇ ਲਈ ਉਹ ਸੋਚ ਲਾਗੂ ਕੀਤੀ ਗਈ ਆ, ਜਿਹਦੇ ਵਿੱਚ ਆਰੀਅਨ ਨਸਲ ਨੇ ਆਪਦੇ ਆਪ ਨੂੰ ਬ੍ਰਾਹਮਣ ਕਹਿ ਕੇ ਸਭ ਤੋਂ ਉੱਚਾ ਰੱਖ ਲਿਆ ਤੇ ਬਾਕੀ ਸਾਰੇ ਲੋਕਾਂ ਨੂੰ ਨੀਵਾਂ ਤੇ ਨੀਚ ਦੱਸਿਆ। ਤੇ ਜਿਹੜਾ ਮਤ ਜਾਂ ਜਿਹੜਾ ਸਿਸਟਮ ਸਾਨੂੰ ਲੋਕਾਂ ਨੂੰ ਨੀਚ ਕਹਿੰਦਾ ਹੋਵੇ ਅਸੀਂ ਉਹਨੂੰ ਨੀਚ ਕਹਿਣ ਲਈ ਆਜ਼ਾਦ ਆ, ਕਿਉਂਕਿ ਜਿਹੜਾ ਸਾਡੀ ਹੋਂਦ ਹਸਤੀ ਤੇ ਸਵਾਲ ਲਾਉਂਦਾ ਅਸੀਂ ਉਹਦੀ ਹੋਂਦ ਹਸਤੀ ਤੇ ਸਵਾਲ ਲਾਵਾਂ। ਬ੍ਰਾਹਮਣਵਾਦ ਹਰ ਉਸ ਰਸਮ ਰਿਵਾਜ, ਸਿਧਾਂਤ, ਸੰਕਲਪ, ਕੰਮ ਤੇ ਸੋਚ ਦਾ ਜਨਮ ਕੇਂਦਰ ਤੇ ਪਾਲਣਹਾਰਾ ਹੈ ਜਿਹੜਾ ਮਨੁੱਖਤਾ ਦਾ ਘਾਣ ਕਰਦਾ ਹੋ। ਅਸਲ ਵਿੱਚ ਬ੍ਰਾਹਮਣਵਾਦ ਅਸਹਿਣਸ਼ੀਲ, ਦਮਨਕਾਰੀ, ਹਿੰਸਕ ਤੇ ਦਹਿਸ਼ਤਗਰਦ ਵਿਚਾਰਧਾਰਾ ਹੈ ਜੋ ਆਪਣੇ ਤੋਂ ਬਿਨਾਂ ਕਿਸੇ ਹੋਰ ਚੀਜ਼ ਨੂੰ ਬਰਦਾਸ਼ਤ ਕਰਨ ਨੂੰ ਕਤਈ ਤਿਆਰ ਨਹੀਂ। ਬ੍ਰਾਹਮਣਵਾਦ ਦੇ ਜਿਹੜੇ ਮੁੱਖ ਲੱਛਣ ਕੀ ਆ? ਲੋਕਾਂ ਨੂੰ ਅਨਪੜ੍ਹ ਤੇ ਅਗਿਆਨੀ ਰੱਖ ਕੇ ਅੰਧ ਵਿਸ਼ਵਾਸਾਂ ਵਿੱਚ, ਵਹਿਮਾਂ ਭਰਮਾਂ 'ਚ, ਕਰਮਾਂ ਕਾਂਡਾਂ ਵਿੱਚ ਫਸਾ ਕੇ ਸ਼ੋਸ਼ਣ ਕਰਨਾ। ਇਹ ਬ੍ਰਾਹਮਣਵਾਦ ਦਾ ਸਭ ਤੋਂ ਪਹਿਲਾ ਲੱਛਣ ਆ ਵੀ ਲੋਕਾਂ ਨੂੰ ਗਿਆਨਵਾਨ ਨਹੀਂ ਬਣ ਦੇਣਾ, ਅਗਿਆਨੀ ਬਣਾਉਣਾ। ਲੋਕਾਂ ਨੂੰ ਅਨਪੜ੍ਹ ਤੇ ਅਗਿਆਨੀ ਰੱਖ ਕੇ ਅੰਧ ਵਿਸ਼ਵਾਸਾਂ 'ਚ ਫਸਾ ਕੇ, ਵਹਿਮਾਂ ਭਰਮਾਂ 'ਚ ਫਸਾ ਕੇ, ਕਰਮਾਂ ਕਾਂਡਾਂ 'ਚ ਫਸਾ ਕੇ ਮਨੁੱਖਤਾ ਦਾ ਸਰੀਰਕ ਅਤੇ ਮਾਨਸਿਕ ਤੇ ਹਰ ਤਰੀਕੇ ਦਾ ਜਿਹੜਾ ਸ਼ੋਸ਼ਣ ਆ ਉਹ ਕਰਨਾ। ਤੋ ਦੂਜਾ ਪੁਜਾਰੀਵਾਦ ਫੈਲਾ ਕੇ ਰੱਬ ਅਤੇ ਧਰਮ ਦੇ ਬਹਾਨੇ ਝੂਠ ਬੋਲ ਕੇ ਧੋਖਾ ਦੇਣਾ, ਬੇਈਮਾਨੀ ਕਰਨੀ, ਮੂਰਤੀ ਪੂਜਾ, ਮੜੀ ਪੂਜਾ ਨੂੰ ਸ਼ਹਿ ਦੇਣੀ, ਸ਼ਰਾਧ, ਤੰਤਰ ਮੰਤਰ, ਹੋਮ, ਯੱਗ, ਵਰਤ, ਤਿਲਕ, ਜਨੇਊ, ਤੁਲਸੀ, ਮਾਲਾ, ਗ੍ਰਹਿ, ਨਛੱਤਰ, ਰਾਸ਼ੀਫਲ, ਜੋਤਿਸ਼ ਦੇ ਗਧੀ ਗੇੜ ਵਿੱਚ ਫਸਾਉਣਾ। ਇਹ ਸਾਰਾ ਕੁਝ ਜਿਹੜਾ ਹੈ ਇਹ ਹੈ ਤਾਂ ਪਖੰਡ ਆ, ਪਰ ਕਹਿੰਦਾ ਇਹਨੂੰ ਪੁਜਾਰੀ ਇਹ ਆ ਬ੍ਰਾਹਮਣਵਾਦ ਰਾਹੀਂ ਵੀ ਇਹ ਤਾਂ ਜੀ ਰੱਬ ਨੂੰ ਮਿਲਣ ਦੇ ਸਾਧਨ ਨੇ। ਧਰਮ ਹੈਗਾ ਕਹਿੰਦੇ ਇਹ ਰੱਬ ਆ ਤੇ ਇਹ ਧਰਮ। ਹੁਣ ਦੱਸੋ ਝੂਠ ਬੋਲਣਾ, ਕਿਉਂਕਿ ਜਿਹੜੇ ਬ੍ਰਾਹਮਣਵਾਦੀ ਗ੍ਰੰਥ ਨੇ ਉਹਦੇ ਵਿੱਚ ਪੈਰ ਪੈਰ ਦੇ ਉੱਤੇ ਝੂਠ ਜਿਹੜਾ ਹੈਗਾ ਉਹ ਬੋਲਿਆ ਹੋਇਆ। ਤੇ ਦੂਜਾ ਧੋਖਾ ਦੇਣਾ, ਧੋਖੇ ਦੀ ਮੱਤ ਦੇਣ ਵਾਲਾ ਧਰਮੀ ਗ੍ਰੰਥ ਕਿਵੇਂ ਹੋ ਸਕਦਾ? ਸਿਖਾਉਣੀ, ਮੂਰਤੀ ਪੂਜਾ,
ਹੁਣ ਮੂਰਤੀ ਇੱਕ ਬੰਦਾ ਆਪਦੇ ਹੱਥਾਂ ਨਾਲ ਆਪ ਬਣਾਉਂਦਾ ਤੇ ਬਣਾਈ ਹੋਈ ਉਸ ਮੂਰਤੀ ਨੂੰ ਰੱਬ ਕਹਿ ਕੇ ਲੋਕਾਂ ਨਾਲ ਠੱਗੀ ਮਾਰ ਰਿਹਾ ਵੀ ਇਹ ਰੱਬ ਆ। ਜੇ ਉਹ ਪੱਥਰ ਦੀ ਮੂਰਤੀ, ਇੱਕ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਤੇ ਇੱਕ ਕਹਾਣੀ ਪੜ੍ਹਨ ਨੂੰ ਮਿਲੀ, ਉਹ ਕੋਈ ਅੱਜ ਕੱਲ ਦੇ ਜ਼ਮਾਨੇ ਦੀ ਪੜ੍ਹੀ ਲਿਖੀ ਕੁੜੀ ਤੇ ਵਿਆਹੀ ਗਈ ਸਨਾਤਨੀ ਮੱਤ ਵਾਲੇ ਮੂਰਤੀ ਪੂਜਾ ਤੇ ਹੋਰ ਕਰਮਕਾਂਡਾਂ ਕਰਨ ਵਾਲਿਆਂ ਦੇ ਟੱਬਰ 'ਚ ਜਦੋਂ ਉਹਨੂੰ ਮੰਦਿਰ 'ਚ ਲੈ ਗਏ, ਉਹ ਬਥੇਰਾ ਕਹੀ ਗਈ ਕੁੜੀ ਵੀ ਮੇਰਾ ਤਾਂ ਜੀ ਨਹੀਂ ਕਰਦਾ। ਤੇ ਜਦੋਂ ਮੰਦਿਰ 'ਚ ਬੜੀ, ਉੱਥੇ ਬਾਹਰਲੇ ਪਾਸੇ ਇੱਕ ਸ਼ੇਰ ਜਿਹੜਾ ਸੀ ਮੰਦਿਰ ਦੇ ਬਾਹਰਲੇ ਪਾਸੇ ਉਹਦਾ ਪੱਥਰ ਦਾ ਉਹ ਬਣਾ ਕੇ ਉੱਥੇ ਲਾਇਆ ਹੋਇਆ, ਜਿਵੇਂ ਮੰਦਿਰਾਂ ਵਿੱਚ ਆਮ ਲਾਇਆ ਹੁੰਦਾ। ਉਹ ਦੇਖ ਕੇ ਉਹਨੂੰ ਡਰ ਲੱਗੀ, ਜਾਣ ਕੇ ਡਰਾਮਾ ਕਰਨ ਲੱਗੀ ਕੁੜੀ। ਉਹਦੀ ਸੱਸ ਕਹਿੰਦੀ ਤੂੰ ਕਾਹਤੋਂ ਡਰਦੀ ਆ? ਉਹ ਕਹਿੰਦੀ ਇਹ ਸ਼ੇਰ ਮੈਨੂੰ ਖਾ ਨਾ ਜਾਵੇ। ਉਹ ਕਹਿੰਦੀ ਨਹੀਂ, ਇਹ ਤਾਂ ਪੱਥਰ ਦਾ, ਇਹ ਕਿੱਥੇ ਕੁਝ ਕਰ ਦੂ, ਇਹਨੇ ਤੇਰਾ ਕੀ ਵਿਗਾੜ ਦੇਣਾ, ਚੱਲ ਅੰਦਰ। ਗਾਂ ਗਏ ਤਾਂ ਉੱਥੇ ਇੱਕ ਬਲਦ ਜਿਹਾ, ਜਿਹਨੂੰ ਨੰਦੀ ਬਲਦ ਜਾਂ ਗਾਂ ਜਿਹੜੀ ਸੀ ਉਹ ਕੁਝ ਬਣਾਇਆ ਹੈ। ਉਹਨੂੰ ਦੇਖ ਕੇ ਫਿਰ ਉਹਨੇ ਕਿਹਾ ਵੀ ਇਹਦਾ ਦੁੱਧ ਨਹੀਂ ਮਿਲ ਜੂ ਆਪਾਂ ਨੂੰ। ਉਹ ਕਹਿੰਦੀ ਇਹ ਗਾਂ ਜਿਹੜੀ ਅਸਲੀ ਗਾਂ ਥੋੜੀ ਆ, ਇਹਨੇ ਕੀ ਦੇਣਾ ਆਮ, ਇਹ ਕੁਝ ਵੀ ਨਹੀਂ ਕਰ ਜੋਗੀ, ਇਹ ਤਾਂ ਪੱਥਰ, ਪੱਥਰ ਦੀ ਬਣਾਈ ਹੋਈ ਚੀਜ਼। ਅੱਗੇ ਗਏ ਤੇ ਗਾਂ ਮੂਰਤੀ ਜਿਹੜੀ ਸੀ ਭਗਵਾਨ ਦੀ, ਜਿਹੜੀ ਉਹਨਾਂ ਨੇ ਬਣਾ ਕੇ ਲਾਈ ਸੀ, ਤੇ ਉਹ ਕੁੜੀ ਉਹਨੂੰ ਮਾਤਾ ਨੂੰ ਕਹਿੰਦੀ ਵੀ ਜਿਹੜੇ ਪੱਥਰ ਦੇ ਟੁਕੜਿਆਂ ਦਾ ਸ਼ੇਰ ਬਣਾਇਆ ਸਾਨੂੰ ਕੁਝ ਨਹੀਂ ਕਰਦਾ, ਜਿਸ ਪੱਥਰ ਦੇ ਬਣਾਈ ਹੋਈ ਗਾਂ ਸਾਨੂੰ ਕੁਝ ਨਹੀਂ ਦਿੰਦੀ, ਉਸੇ ਪੱਥਰ ਦੇ ਟੁਕੜੇ ਦਾ ਬਣਾਇਆ ਹੋਇਆ ਤੁਹਾਡਾ ਜਿਹੜਾ ਬੁੱਤ ਵਾ ਇਹ ਆਪਾਂ ਨੂੰ ਕੀ ਦੇ ਦੂ। ਸੋ ਇਹ ਜਿਹੜੀ ਮੱਤ ਵਾ ਇਹ ਦੇਣ ਦਾ ਉਹਨਾਂ ਨੇ ਯਤਨ ਕੀਤਾ, ਪਰ ਫਿਰ ਵੀ ਜਿਹੜੀ ਪ੍ਰਾਤਨ ਸਮੇਂ ਤੋਂ ਚੱਲੀ ਆਉਂਦੀ ਆ ਮੂਰਤੀ ਪੂਜਾ, ਫਿਰ ਮੜੀਆਂ ਦੀ ਪੂਜਾ ਤੇ ਸ਼ਰਾਧ, ਤੰਤਰ ਮੰਤਰ, ਹੋਮ ਯੱਗ, ਵਰਤ, ਤਿਲਕ, ਜਨੇਊ, ਤੁਲਸੀ ਮਾਲਾ, ਗ੍ਰਹਿ ਨਛੱਤਰ, ਰਾਸ਼ੀ ਫਲ, ਜੋਤਿਸ਼ ਦੇ ਗਧੇ ਗੇੜ 'ਚ ਫਸਾਉਣਾ। ਹੁਣ ਜਿਹੜਾ ਜੋਤਿਸ਼ ਵਾਲਾ ਜਾਂ ਰਾਸ਼ੀ ਫਲ ਵਾਲਾ ਕੰਮ ਆ, ਰਾਸ਼ੀ ਫਲ ਕਹਿੰਦੇ ਨੇ ਵੀ ਇਹ ਜੀ ਜਿਹੜਾ ਫਲਾਨੇ ਟਾਈਮ ਤੇ ਫਲਾਨੇ ਵੇਲੇ ਜੰਮਿਆ ਬੰਦਾ ਹੁੰਦਾ ਵੀ ਉਹਨਾਂ ਦੀ ਰਾਸ਼ੀ ਐ ਹੁੰਦੀ ਆ ਤੇ ਉਹ ਹੁੰਦਾ, ਤੇ ਜਾਂ ਕਹਿੰਦੇ ਨੇ ਵੀ ਜਿਨ੍ਹਾਂ ਦੇ ਨਾਂ ਦਾ ਪਹਿਲਾ ਅੱਖਰ ਏਦਾਂ ਹੋਵੇ ਉਹਨਾਂ ਸਾਰਿਆਂ ਦੀ ਰਾਸ਼ੀ ਇੱਕ ਹੁੰਦੀ ਆ। ਜਗਬਾਣੀ ਅਖਬਾਰ ਆ ਜਾਂ ਪੰਜਾਬ ਕੇਸਰੀ ਆ ਜਾਂ ਹੋਰ ਕਈ ਅਖਬਾਰਾਂ 'ਚ ਰਾਸ਼ੀ ਫਲ ਜਾਂ ਛਪਦਾ ਹੁੰਦਾ, ਲੋਕ ਉਹ 'ਚ ਪੜ੍ਹਦੇ ਆ ਤੇ ਪੜ੍ਹ ਕੇ ਉਹ ਇਹ ਕਹਿੰਦੇ ਨੇ ਵੀ ਆਹ ਦੇਖੋ ਜੀ ਐ ਮੇਰੀ ਰਾਸ਼ੀ ਬਣ ਗਈ। ਹੁਣ ਰਾਸ਼ੀਆਂ ਤਾਂ 12 ਨੇ ਤੇ ਸਾਰੇ ਸੰਸਾਰ ਦੇ ਵਿੱਚ ਅਰਬਾਂ ਖਰਬਾਂ ਦੀ ਆਬਾਦੀ ਹੋਈ ਪਈ ਆ। ਇਹ ਫਿਰ ਇਹਦਾ ਮਤਲਬ ਲੱਖਾਂ ਬੰਦਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਇੱਕੋ ਰਾਸ਼ੀ ਵਾਲਾਂ ਦੀ ਇੱਕੋ ਜਿਹੀ ਹੁੰਦੀ ਹੋਊਗੀ, ਜਾਂ ਉਹ ਇੱਕੋ ਤਰੀਕੇ ਨਾਲ ਮਰਦੇ ਹੋਣਗੇ। ਆ ਪਿੱਛੇ ਜੇ ਸੁਨਾਮੀ ਆਈ, ਲੱਖਾਂ ਲੋਕ ਮਰ ਗਏ। ਆ ਪੰਜਾਬ ਦੇ ਵਿੱਚ ਅੱਜ ਕੱਲ੍ਹ ਸ਼ਰਾਬ ਪੀ ਕੇ ਬੜੇ ਲੋਕ ਮਰ ਗਏ। ਕੀ ਸਾਰਿਆਂ ਦੇ ਨਾਂ ਦਾ ਪਹਿਲਾ ਅੱਖਰ ਇੱਕੋ ਸੀਗਾ? ਤੇ ਇਹ ਰਾਸ਼ੀ ਉਹਨਾਂ ਦੀ ਇੱਕੋ ਸੀਗੀ, ਪਰ ਰਾਸ਼ੀ ਇੱਕੋ ਹੋਣੀ ਚਾਹੀਦੀ ਹੈ ਜੋ ਇੱਕੋ ਹੀ ਵਿਪਤਾ ਸਾਰਿਆਂ ਨੂੰ ਮਿਲੀ ਹੈ, ਇੱਕੋ ਤਰ੍ਹਾਂ ਦੀ ਦਾਰੂ ਪੀ ਕੇ, ਸ਼ਰਾਬ ਪੀ ਕੇ ਉਹ ਮਰ ਗਏ। ਇਹ ਜਿਹੜਾ ਸਾਰਾ ਪਖੰਡ ਆ, ਇਹ ਰਾਸ਼ੀ ਰੂਸ਼ੀ ਫਲ ਵਾਲਾ ਯੱਬਖਾਨਾ ਜਿਹੜਾ ਹੈ, ਇਹਦੇ ਵਿੱਚ ਅਸਲ ਵਿੱਚ ਕੋਈ ਤੱਤ ਨਹੀਂ, ਇਹ ਇੱਕ ਡਰਾਮੇਬਾਜ਼ੀ ਆ। ਤੋ ਇਹ ਇੱਕ ਗਧੀ ਗੇੜ ਜਿਹੜਾ ਬਾਹਮਣ ਦਾ ਲੁੱਟਣ ਦਾ ਲੋਕਾਂ ਨੂੰ ਬਣਾਇਆ ਹੋਇਆ, ਇਵੇਂ ਜੋਤਿਸ਼ ਵਿਦਿਆ, ਇਹ ਸਾਰੇ। ਹੁਣ ਇੱਕ ਪਾਸੇ ਕਹਿੰਦੇ ਜੇ ਰਾਸ਼ੀ ਮਿਲ ਜਾਵੇ, ਦੋ ਬੰਦਿਆਂ ਦੇ ਨਾਵਾਂ ਦੇ ਪਹਿਲੇ ਅੱਖਰ ਮਿਲ ਜਾਣ, ਕਹਿੰਦੇ ਜੀ ਉਹਨਾਂ ਦਾ ਬੜਾ ਜੁਗਾੜ ਸੈੱਟ ਆਉਂਦਾ, ਤੇ ਜੇ ਵਿਰੋਧੀ ਅੱਖਰ ਹੋਣ ਫਿਰ ਕੰਮ ਖਰਾਬ ਹੁੰਦਾ। ਹੁਣ ਕ੍ਰਿਸ਼ਨ ਦਾ ਨਾਂ ਵੀ ਕੱਕੇ ਤੋਂ ਸ਼ੁਰੂ ਹੁੰਦਾ ਤੇ ਕੰਸ ਦਾ ਵੀ ਨਾਂ ਕੱਕੇ ਤੋਂ ਸ਼ੁਰੂ ਹੁੰਦਾ, ਪਰ ਉਹ ਮਹਾਭਾਰਤ ਦੇ ਦੋਵੇਂ ਪਾਤਰ ਤਾਂ ਇੱਕ ਦੂਜੇ ਦੇ ਵੈਰੀ ਬਣੇ ਰਹੇ ਨੇ। ਰਾਸ਼ੀ ਤਾਂ ਦੋਨਾਂ ਦੀ ਇੱਕ ਸੀਗੀ। ਤੇ ਰਾਮ ਦਾ ਨਾਂ ਵੀ ਰਾਰੇ ਤੋਂ ਸ਼ੁਰੂ ਹੁੰਦਾ ਤੇ ਰਾਵਣ ਦਾ ਨਾਂ ਵੀ ਰਾਰੇ ਤੋਂ ਸ਼ੁਰੂ ਹੁੰਦਾ। ਰਾਸ਼ੀ ਦੋਨਾਂ ਦੀ ਇੱਕ ਵਾ ਤੇ ਦੋਨੇ ਸਾਰੀ ਉਮਰ ਲੜ ਲੜ ਕੇ ਮਰ ਗਏ, ਰਮਾਇਣ ਦੇ ਦੋਨੇ ਪਾਤਰ। ਸੋ ਇਹ ਗੱਲ ਜਿਹੜੀ ਆ ਕੋਈ ਸਮਝ ਜੀ ਨਹੀਂ ਲੱਗਦੀ ਵੀ ਇਹ ਕੀ ਗਧੀ ਗੇੜ ਜਿਹਾ ਹੈਗਾ। ਸੋ ਇਸ ਬ੍ਰਾਹਮਣਵਾਦ, ਪਖੰਡਵਾਦ ਦਾ ਸਾਡੇ ਗੁਰਮਤ ਨੇ, ਸਾਡੇ ਧਰਮ ਨੇ ਖਹਿੜਾ ਛੁਡਵਾਇਆ। ਸੋ ਅਸੀਂ ਉਸ ਬ੍ਰਾਹਮਣਵਾਦ ਨੂੰ ਸਿੱਖੀ ਦਾ, ਸਿੱਖ ਸੋਚ ਦਾ ਦੁਸ਼ਮਣ ਮੰਨਦੇ ਹਾਂ। ਜਦੋਂ ਸਾਡੇ ਨੌਜਵਾਨ ਇਹ ਨਾਰਾ ਲਾਉਂਦੇ ਆ ਨਾ ਕਿ ਭਿੰਡਰਾਂ ਵਾਲਿਆ ਬੱਬਰ ਸ਼ੇਰਾ ਰਹਿਣ ਨਹੀਂ ਦੇਣਾ ਦੁਸ਼ਮਣ ਤੇਰਾ, ਅਸਲ ਵਿੱਚ ਉਹ ਦੁਸ਼ਮਣ ਜਿਹੜਾ ਬ੍ਰਾਹਮਣਵਾਦ ਨੇ ਭਿੰਡਰਾਂ ਵਾਲੇ ਨੂੰ ਜਿਵੇਂ ਮੰਨਿਆ ਹੋਇਆ, ਫਿਰ ਭਿੰਡਰਾਂ ਵਾਲੇ ਦੇ ਸਮਰਥਕਾਂ ਨੇ, ਗੁਰਸਿੱਖਾਂ ਨੇ ਵੀ ਬ੍ਰਾਹਮਣਵਾਦ ਨੂੰ ਆਪਦਾ ਦੁਸ਼ਮਣ ਮੰਨਿਆ। ਸੋ ਅੱਗੇ ਜਿਹੜਾ ਹੈ ਬ੍ਰਾਹਮਣਵਾਦ ਦਾ ਇਹ ਪਖੰਡਵਾਦੀ, ਕਾਮੀ, ਕ੍ਰੋਧੀ, ਲੋਭ, ਮੋਹ ਤੇ ਹੰਕਾਰ ਦੇ ਪੁਤਲੇ ਲੋਕਾਂ ਨੂੰ ਝੂਠੀਆਂ, ਥੋਥੀਆਂ ਤੇ ਅਡੰਬਰੀ ਕਹਾਣੀਆਂ ਜੋੜ ਜੋੜ ਕੇ ਨਾਇਕ ਦਰਸਾਉਣਾ। ਜਿੰਨੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਬ੍ਰਾਹਮਣਵਾਦ ਦੇ ਨਾਇਕ ਨੇ, ਉਹ ਸਾਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਇਹੋ ਜਿਹੇ ਪੁਤਲੇ ਨੇ ਜਿਨ੍ਹਾਂ ਦੇ ਵਿੱਚ ਔਗਣਾਂ ਦੀ ਭਰਮਾਰ ਆ। ਉਹ ਨਾਇਕ ਬਣਾ ਕੇ ਪੇਸ਼ ਕੀਤੇ ਜਾਂਦੇ ਆ, ਪਰ ਅਸਲ ਵਿੱਚ ਉਹ ਖਲਨਾਇਕ ਨੇ। ਹੁਣ ਉਹਨਾਂ ਨੂੰ ਨਾਇਕ ਬਣਾਉਣਾ ਤਾਂ ਜ਼ਰੂਰੀ ਸੀ ਕਿਉਂਕਿ ਉਹ ਅਸਲ ਵਿੱਚ ਆਰੀਅਨ ਨਸਲ ਦੇ ਬੰਦੇ ਸੀ, ਤੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਟੱਕਰ ਰਹੀ ਕਹਾਣੀਆਂ ਦੇ ਵਿੱਚ, ਜਿਹੜੀਆਂ ਉਹ ਕਹਾਣੀਆਂ ਨਹੀਂ ਇਹਨਾਂ ਦੀਆਂ, ਉਹ ਵਿਚਾਰੇ ਭਾਰਤ ਦੇ ਅਸਲ ਵਾਸੀ ਲੋਕ ਸੀ ਜਿਹੜੇ ਕਿ ਹਾਰ ਗਏ।
ਹੁਣ ਜਿਹੜਾ ਹਾਰ ਜਾਂਦਾ ਉਹਦੀ ਫਿਰ ਕਹਾਣੀ ਜਿਹੜੀ ਆ ਖਲਨਾਇਕ ਬਣਾ ਕੇ ਪੇਸ਼ ਕੀਤੀ ਜਾਂਦੀ ਆ, ਤੇ ਬ੍ਰਾਹਮਣ ਨੇ ਆਰੀਅਨ ਨਸਲ ਦੇ ਬੰਦਿਆਂ ਨੂੰ ਨਾਇਕ ਬਣਾ ਕੇ ਪੇਸ਼ ਕਰਤਾ, ਯੋਧੇ ਬਣਾ ਕੇ ਪੇਸ਼ ਕਰਤਾ। ਜਿਵੇਂ ਕੱਲ ਕਰਾਂ ਨੂੰ ਜੇ ਇਹ 1984 ਦੇ ਵਰਤਾਰੇ ਬਾਰੇ ਲਿਖਣ ਤਾਂ ਲਿਖ ਦੇਣਗੇ ਕਿ ਭਿੰਡਰਾਂਵਾਲਾ ਸੰਤ ਜਿਹੜਾ ਸੀ ਉਹ ਤਾਂ ਬਹੁਤ ਵੱਡਾ ਰਾਖਸ਼ ਸੀਗਾ। ਇਹ ਲਿਖਦੇ ਵੀ ਆਪਦੀਆਂ ਜਿਹੜੀਆਂ ਲਿਖਤਾਂ ਜੀਆਂ ਨੇ ਉਹਦੇ ਵਿੱਚ ਕਦੇ ਉਹਦਾ ਨੌ ਕੁਸ਼, ਕਦੇ ਨੌ ਪੁੱਠਾ ਸਿੱਧਾ, ਜਿਹੜੇ ਪੁਰਾਤਨ ਇਹਨਾਂ ਨੇ ਰਾਖਸ਼ ਕਿਹਾ ਹੋਇਆ ਰਾਖਸ਼ਾਂ ਨਾਲ ਜੋੜਦੇ ਆ ਵੀ ਉਹ ਤਾਂ ਫਲਾਨਾ ਸੀਗਾ ਜੀ। ਤੇ ਇਵੇਂ ਹੀ ਜਿਹੜੀ ਇੰਦਰਾ ਮਾਂ ਉਹਨੂੰ ਇਹ ਦੁਰਗਾ ਕਹਿੰਦੇ ਨੇਗੇ, ਦੁਰਗਾ ਵਾ ਸਾਡੀ। ਉਹ ਜਿਵੇਂ ਇਹਨਾਂ ਨੇ ਪਹਿਲਾਂ ਕਥਾ ਕਹਾਣੀਆਂ ਜਾਂ ਝੂਠੀਆਂ ਸੱਚੀਆਂ ਜੋੜ ਕੇ ਮਸਾਲੇ ਬਣਾਏ ਨੇ, ਉਵੇਂ ਹੀ ਇਹ 1984 ਦੇ ਵਰਤਾਰੇ ਬਾਰੇ ਵੀ ਕਹਿ ਸਕਦੇ ਆ ਕਿ ਜੀ ਉਹ ਤਾਂ ਬੜਾ ਵੱਡਾ ਰਾਖਸ਼ ਸੀਗਾ ਜੀ, ਉੱਥੇ ਫਿਰ ਐ ਬਹਿ ਗਿਆ ਅਕਾਲ ਤਖਤ ਤੇ, ਫਿਰ ਲੜਾਈ ਹੋਈ। ਇਹੋ ਜਿਹੀਆਂ ਕਥਾ ਕਹਾਣੀਆਂ ਜਾਂ ਬਾਕੀ ਨੇ ਜਿਹੜੀਆਂ ਪਹਿਲੋਂ ਕਹਾਣੀਆਂ ਨੇ ਸਾਰੀਆਂ ਜਦੋਂ ਧਿਆਨ ਧਰਦੇ ਆ ਨਾ ਥੋੜਾ ਜਿਹਾ, ਉਹ ਸਾਫ਼ ਦਿਖਦਾ ਵੀ ਅਸਲ ਵਿੱਚ ਉਹ ਇੱਕ ਭਾਰਤੀ ਨਾਇਕ ਨਾਲ ਆਰੀਅਨ ਨਸਲ ਦੇ ਇੱਕ ਹੋਰ ਬੰਦੇ ਦੀ ਟੱਕਰ ਹੋਈ। ਉਸ ਲੜਾਈ ਦੇ ਦੌਰਾਨ ਭਾਰਤੀ ਬੰਦਾ ਜੇ ਸਾਮ ਦਾਮ ਦੰਡ ਭੇਦ ਨਾਲ ਇਹਨਾਂ ਨੇ ਹਰਾ ਲਿਆ। ਬਾਅਦ ਵਿੱਚ ਉਹਦੀ ਕਹਾਣੀ ਨੂੰ ਇਸ ਤਰੀਕੇ ਨਾਲ ਪੇਸ਼ ਕਰਤਾ ਵੀ ਉਹ ਬੰਦਾ ਜਿਹੜਾ ਭਾਰਤੀ ਆ ਉਹ ਖਲਨਾਇਕ ਲੱਗੇ ਤੇ ਆਰੀਅਨ ਨਸਲ ਦਾ ਬੰਦਾ ਜਿਹੜਾ ਉਹ ਹੀਰੋ ਲੱਗੇ, ਨਾਇਕ ਲੱਗੇ। ਤੋਂ ਉਹ ਬੰਦੇ ਅਸਲ ਵਿੱਚ ਜਿਹੜੇ ਨਾਇਕ ਗਰਦਾਨੇ ਗਏ ਨੇ ਉਹ ਸਾਰੇ ਪੁੱਠੇ ਚੱਜ ਜਿਹੜੇ ਆਪਾਂ ਅੱਜ ਦੇ ਸਮੇਂ 'ਚ ਗਲਤ ਮੰਨੀਏ ਉਹ ਸਾਰੇ ਕਰਦੇ ਆ। ਖੈਰ ਆਪਾਂ ਉਹਨਾਂ ਦੇ ਕਰੈਕਟਰ ਅਸਾਸੀਨੇਸ਼ਨ ਤਾਂ ਕੀ ਕਰਨੇ ਆ, ਜੇ ਕਿਤੇ ਕਿਰਦਾਰ ਵੱਲ ਦੇਖੀਏ ਉਹਨਾਂ ਦੇ ਪੱਲੇ ਕੁਝ ਨਿਕਲਦਾ ਤਾਂ ਹੈ ਨਹੀਂ। ਤੋ ਇਹ ਐਵੇਂ ਹੀ ਪਿੱਛੇ ਜੇ ਇਹਨਾਂ ਨੇ ਕਿਤੇ ਚਾਂਬਲਿਆ ਹੋਇਆ ਨੇ ਨਾ, ਜੰਮੂ ਦੇ ਵਿੱਚ ਇੱਕ ਕੇਸ ਕਰਤਾ। LR ਬਾਲੀ, ਲਾਹੌਰੀ ਰਾਮ ਬਾਲੀ ਨਾਂ ਦਾ ਬੰਦਾ ਸੀ, ਉਹਨੂੰ ਕਹਿੰਦੇ ਜੀ ਸਾਡੇ ਧਰਮ ਬਾਰੇ ਮਾੜਾ ਚੰਗਾ ਬੋਲਿਆ। ਉੱਥੇ ਕੋਈ ਜੰਮੂ 'ਚ ਵਕੀਲ ਉਹਦਾ ਕੇਸ ਲੜਨ ਨੂੰ ਤਿਆਰ ਨਾ, ਉਹਨੇ ਕਿਹਾ ਗੱਲ ਹੀ ਕੋਈ ਨਹੀਂ। ਉਹਨੇ ਇੱਕ ਬਜ਼ੁਰਗ ਵਕੀਲ ਕਰ ਲਿਆ ਤੇ ਆਪ ਉਹਨੇ ਬ੍ਰਾਹਮਣਵਾਦੀ ਹਿੰਦੂ ਤਵੀ ਗ੍ਰੰਥਾਂ ਦੇ ਵਿੱਚੋਂ ਲੈ ਕੇ ਮਸਾਲਾ ਜਦੋਂ ਅਦਾਲਤ ਵਿੱਚ ਆਪਦਾ ਪੱਖ ਪੇਸ਼ ਕੀਤਾ, ਨਾਲੇ ਤਾਂ ਉਹ ਮੁਕੱਦਮਾ ਜਿੱਤਿਆ। ਬਾਅਦ ਵਿੱਚ ਉਹਨੇ ਉਹ ਸਾਰੀ ਜਿਹੜੀ ਅਦਾਲਤ ਦੀ ਪ੍ਰੋਸੀਡਿੰਗ ਸੀ, ਜਿਹੜਾ ਕੁਝ ਉਹਨੇ ਅਦਾਲਤ ਵਿੱਚ ਦਿੱਤਾ ਸੀਗਾ, ਉਹਦੇ ਆਧਾਰ ਦੇ ਉੱਤੇ ਇੱਕ ਕਿਤਾਬ ਲਿਖੀ ਆ। ਉਹਦਾ ਨਾਮ ਆ ਹਿੰਦੂ ਇਜ਼ਮ, ਧਰਮ ਜਾਂ ਕਲੰਕ। ਉਹਦੇ ਵਿੱਚ ਬ੍ਰਾਹਮਣਵਾਦ ਦੇ, ਬ੍ਰਾਹਮਣਵਾਦੀ ਨਾਇਕਾਂ ਦੇ, ਬ੍ਰਾਹਮਣਵਾਦੀ ਗ੍ਰੰਥਾਂ ਦੇ ਉਹ ਪ੍ਰਖੱਚੇ ਉਡਾਏ ਗਏ ਨੇ ਕਿ ਬੰਦਾ ਜਦੋਂ ਪੜ੍ਹਦਾ ਉਹ ਕਹਿੰਦਾ ਅਸੀਂ ਤਾਂ ਐਵੇਂ ਡਰੀ ਜਾਂਦੇ ਹਾਂ, ਤੇ ਪੱਲੇ ਕੁਝ ਹੈ ਹੀ ਨਹੀਂ। ਸੋ ਜਿਹੜਾ ਬ੍ਰਾਹਮਣਵਾਦੀ ਗ੍ਰੰਥਾਂ ਦਾ ਕੋਰਟ ਦੇ ਰਾਹੀਂ ਉਹਨੇ ਜਲੂਸ ਕੱਢਿਆ ਹੋਇਆ, ਉਹ ਜੱਜਮੈਂਟ ਜਿਹੜੀ ਸੀ ਉਹਦੇ ਆਧਾਰ ਦੇ ਉੱਤੇ ਬਾਅਦ ਵਿੱਚ ਬੜਾ ਕੁਝ ਹੋਇਆ। ਇੱਕ ਦਿੱਲੀ ਪੋਕਟ ਬੁੱਕਸ ਵਾਲੇ ਸਰਤਾ ਮੁਕਤਾ ਨਾਂ ਦੀਆਂ ਕਿਤਾਬਾਂ ਛਾਪਦੇ ਆ। ਸਰਤਾ ਤੇ ਮੁਕਤਾ ਉਹਨਾਂ ਨੇ ਬ੍ਰਾਹਮਣਵਾਦ ਦੇ ਪ੍ਰਖੱਚੇ ਉਡਾਉਣ ਵਾਲੀਆਂ ਇੰਨੀਆਂ ਕੁ ਲਿਖਤਾਂ ਲਿਖੀਆਂ, ਬਾਅਦ ਵਿੱਚ ਉਹ ਸਾਰੀਆਂ ਮੈਗਜ਼ੀਨਾਂ ਦੇ ਵਿੱਚੋਂ ਕੱਢ ਕੇ ਲਿਖਤਾਂ ਦੇ ਆਧਾਰ ਦੇ ਉੱਤੇ 15-20 ਕਿਤਾਬਾਂ ਬਣ ਗਈਆਂ। ਉਹ ਕਿਤਾਬਾਂ ਦਾ ਸੈੱਟ ਜਿਹੜਾ ਉਹ 400-500 ਰੁਪਏ 'ਚ ਭੇਜ ਦਿੰਦੇ ਆ। ਉਹਦੇ ਵਿੱਚ ਵੀ ਜਿਹੜੀ ਮੂਹਰੇ ਸੰਪਾਦਕੀ ਲਿਖੀ ਹੋਈ ਆ, ਉਹਨਾਂ ਨੇ ਇਹੀ ਲਿਖਿਆ, ਜਿਹੜਾ ਉਹਦਾ ਐਡੀਟਰ ਵਾ, ਕਿ ਇਹਨਾਂ ਨੇ ਬੜੀ ਵਾਰ ਸਾਨੂੰ ਟਾਰਗੇਟ ਕੀਤਾ, ਬੜੇ ਮੁਕੱਦਮੇ ਚੱਲੇ, ਪਰ ਬ੍ਰਾਹਮਣਵਾਦੀ ਗ੍ਰੰਥਾਂ ਦੇ ਅੰਦਰ ਹੀ ਇੰਨਾ ਕੁ ਜ਼ਿਆਦਾ ਮਸਾਲਾ ਪਿਆ ਜਿਹਦੇ ਆਧਾਰ ਤੇ ਅਦਾਲਤ ਵਿੱਚ ਹਰ ਵਾਰੀ ਅਸੀਂ ਜਿੱਤਦੇ ਰਹੇ। ਔਰ ਜਿਹੜੇ ਬ੍ਰਾਹਮਣਵਾਦ ਦੇ ਨਾਇਕ, ਬ੍ਰਾਹਮਣਵਾਦੀ ਗ੍ਰੰਥ ਤੇ ਬ੍ਰਾਹਮਣਵਾਦੀ ਸੋਚ ਦੇ ਬਾਰੇ ਉਸ ਸਰਤਾ ਮੁਕਤਾ ਰੀਪ੍ਰਿੰਟ ਦੇ ਵਿੱਚ ਜਿੰਨਾ ਕੁਝ ਦਿੱਤਾ ਗਿਆ, ਉਹਨੂੰ ਪੜ੍ਹ ਕੇ ਬੰਦੇ ਨੂੰ ਅੱਖਾਂ ਖੁੱਲਦੀਆਂ। ਪਰ ਧੰਨਦੇ ਨੇ ਸਾਡੇ ਰਾਗੀ ਢਾਡੀ ਕਥਾਕਾਰ ਗ੍ਰੰਥੀ, ਜਿਹੜੇ ਸਾਡੇ ਸਿੱਖ ਧਰਮ ਦੇ ਗ੍ਰੰਥਾਂ ਵਿੱਚ ਜਿੱਥੇ ਮਾੜਾ ਜਿਹਾ ਕਿਤੇ ਬ੍ਰਾਹਮਣਵਾਦੀ ਗੱਲ ਆ ਜਾਂਦੀ ਆ, ਜਿੱਥੇ ਕਿਤੇ ਰਾਮਚੰਦਰ ਤੇ ਕ੍ਰਿਸ਼ਨ ਦਾ ਮਾੜਾ ਜਿਹਾ ਨਾਂ ਆ ਜਾਂਦਾ, ਸਾਰੀ ਰਾਮਾਇਣ ਸੁਣਾ ਕੇ ਹਟਦੇ ਆ, ਸਾਰੀ ਮਹਾਭਾਰਤ ਸੁਣਾ ਕੇ ਹਟਦੇ ਆ। ਮੈਨੂੰ ਬਚਪਨ ਤੋਂ ਹੀ ਬੜਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪੜ੍ਹਨ ਲਿਖਣ ਦਾ ਸ਼ੌਂਕ ਰਿਹਾ। ਨਿੱਕੇ ਹੁੰਦੇ ਨੇ ਬੜੀ ਵਾਰ ਘਰ ਚੋਂ ਝੜਕਾ ਖਾਧੀਆਂ, ਘਰਦਿਆਂ ਨੇ ਕਹਿਣਾ ਰੋਟੀ ਖਾਂਦਾ ਵੀ ਨਹੀਂ, ਇਹ ਹਟਦਾ ਕਿਤਾਬਾਂ ਪੜ੍ਹਦਾ ਰਹਿੰਦਾ, ਬੜਾ ਔਖ ਸੀਗੀ। ਤੇ ਉਹ ਜਦੋਂ ਕਿਤਾਬਾਂ ਪੜ੍ਹਨੀਆਂ, ਬੜਾ ਬਚਪਨ ਤੋਂ ਬੜੀਆਂ ਮੂੰਹ ਕਿਤਾਬਾਂ ਪੜ੍ਹਤੀਆਂ, ਪਰ ਮੈਨੂੰ ਕਦੇ ਰਾਮਾਇਣ ਅਤੇ ਮਹਾਭਾਰਤ ਜਿਹੜੀ ਆ ਇਹ ਮੈਂ ਕਦੇ ਨਹੀਂ ਲਈਆਂ। ਪਰ ਮੈਂ ਹੈਰਾਨ ਹੁੰਦਾ ਕਿ ਮੈਨੂੰ ਰਾਮਾਇਣ ਤੇ ਮਹਾਭਾਰਤ ਬਾਰੇ ਬੜਾ ਕੁਝ ਪਤਾ। ਇਵੇਂ ਹੀ ਸਾਡੇ ਪਿੰਡਾਂ ਦੇ ਅਨਪੜ੍ਹ ਤੋਂ ਅਨਪੜ੍ਹ ਬੰਦੇ ਨੂੰ ਵੀ ਰਾਮਾਇਣ ਅਤੇ ਮਹਾਭਾਰਤ ਬਾਰੇ ਬੜਾ ਕੁਝ ਪਤਾ। ਪਰ ਸਾਡੇ ਬੰਦਿਆਂ ਨੂੰ, ਜੇ ਮੈਨੂੰ ਵੀ ਕੋਈ ਕਈ ਇਹੋ ਜਿਹੇ ਸਵਾਲ ਹੋਣਗੇ, ਜੇ ਮੈਂ ਐ ਨਹੀਂ ਵੀ ਮੈਂ ਆਪਦੀ ਕੋਈ ਵਡਿਆਈ ਕਰਦਾ, ਪਰ ਮੈਂ ਇੱਕ ਗੱਲ ਦੱਸਦਾ ਕਿ ਅਸੀਂ ਬੜਾ ਕੁਝ ਪੜ੍ਹਿਆ ਤੇ ਆਮ ਭਰਾ ਸਾਡੇ ਜਿਹੜੇ ਹਮ ਉਮਰ ਨੇ ਮੇਰੇ, ਉਹਨਾਂ 'ਚ ਕਾਹੇ ਰਹਿ ਜਾਣੀ ਗੱਲ ਆ। ਉਹ ਕਈ ਗੱਲਾਂ ਪੁੱਛ ਲੈਣਗੇ, ਫੋਨ ਕਰਕੇ ਪੁੱਛ ਲੈਣਗੇ, ਕੋਈ ਗੱਲ ਵੈਸੇ ਕਰ ਲੈਣਗੇ, ਭਾਜੀ ਆਹ ਗੱਲ ਕਿੱਦਾਂ ਹੋਈ। ਪਰ ਕਈ ਸਵਾਲ ਇਹੋ ਜਿਹੇ ਹੋਣਗੇ ਸਿੱਖ ਧਰਮ ਬਾਰੇ, ਜਿਵੇਂ ਕੋਈ ਇੱਕਦਮ ਹੀ ਸਾਨੂੰ ਭਾਈ ਬਿਧੀ ਚੰਦ ਦਾ ਪਿੰਡ ਪੁੱਛ ਲਵੇ, ਭਾਈ ਘਨੱਈਆ ਜੀ ਬਾਰੇ ਪੁੱਛ ਲਵੇ, ਜਾਂ ਕਿਸੇ ਹੋਰ ਸਿੱਖ ਨਾਇਕ ਬਾਰੇ ਪੁੱਛ ਲਵੇ। ਉਸ ਟਾਈਮ ਅਸੀਂ
ਛਛੋ ਪੰਜ ਜੀ ਵਿੱਚ ਪੈ ਜਾਂਦੇ ਆ ਵੀ ਇਹ ਕੀ ਗੱਲ ਹੋਊਗੀ, ਵੀ ਇਹ ਆਹ ਗੱਲ ਨਹੀਂ ਪਤਾ, ਚੇਤੇ ਨਹੀਂ ਹੈ। ਕੋਈ ਨਾ ਤੁਹਾਨੂੰ ਦੱਸਦੇ ਆ ਫੋਨ ਕਰਕੇ ਬਾਅਦ ਚ। ਆ ਥੋੜੇ ਦਿਨ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਹੁਦੇਦਾਰ ਆ ਬੜੇ ਵੱਡੇ, ਤੇ ਅਕਾਲੀ ਸਭਾ ਦੇ ਵਿੱਚ ਭਾਜਪਾ ਵਿੱਚ ਬੜਾ ਨਾਮ ਆ, ਤੇ ਆਪਦੇ ਆਪ ਨੂੰ ਧੜੱਲੇਦਾਰ ਮੁੱਖ ਧਾਰਾ ਦਾ, ਭਾਰਤੀ ਮੁੱਖ ਧਾਰਾ ਦਾ ਲੀਡਰ ਮਨਜਿੰਦਰ ਸਿੰਘ ਸਰਸਾ, ਉਹਨੇ ਜਿਹੜੀ ਭਾਈ ਤਾਰੂ ਸਿੰਘ ਦੇ ਬਾਰੇ ਇੱਕ ਗਲਤ ਟਿੱਪਣੀ ਕਰਤੀ। ਭਾਈ ਤਾਰੂ ਸਿੰਘ ਦੇ ਬਾਰੇ ਉਹ ਔਨ ਰਿਕਾਰਡ ਕਿਤੇ ਗਲਤ ਬੋਲ ਬੈਠਿਆ, ਅਖਬਾਰਾਂ 'ਚ ਉਹਦੀ ਚਰਚਾ ਵੀ ਹੋਈ ਵੀ ਉਹਨੇ ਜੀ ਭਾਈ ਤਾਰੂ ਸਿੰਘ ਬਾਰੇ ਸ਼ਾਇਦ ਉਹਨੇ ਕਹਿਤਾ ਕਿ ਬੰਦ-ਬੰਦ ਕੱਟਤਾ, ਜਦੋਂ ਕਿ ਉਹ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟੇ ਜਾਣ ਦੀ ਗੱਲ। ਚਲੋ ਉਹ ਤੋਂ ਗਲਤ ਬਿਆਨੀ ਹੋ ਗਈ। ਪਿੱਛੇ ਜੇ ਇੱਕ ਗਾਇਕ ਕਲਾਕਾਰ ਬੀਬੀ, ਉਹਨੇ ਇੱਕ ਗਾਣਾ ਕੱਢਿਆ, ਉਹਦੇ ਵਿੱਚ ਉਹਨੇ ਸਾਰਾ ਜਿਹੜਾ ਸਿੱਖ ਇਤਿਹਾਸ ਸੀ ਲਿਖਣ ਵਾਲੇ ਨੇ ਲਿਖਤਾ ਤੇ ਗਾਉਣ ਵਾਲੇ ਨੇ ਗਲਤ ਗਾਤਾ, ਉਹਦੇ ਵਿੱਚ ਵੀ ਪ੍ਰਸੰਗ ਜਿਹੜਾ ਸੀ ਰਲਾਤਾ। ਸੋ ਇਸ ਤਰੀਕੇ ਦੀਆਂ ਗੜਬੜਾਂ, ਇਸ ਤਰੀਕੇ ਦੀਆਂ ਗੱਲਾਂ ਆਮ ਹੋ ਜਾਂਦੀਆਂ। ਮੈਂ ਖੁਦ ਮੰਨਦਾ, ਜੇਕਰ ਅਚਨਚੇਤ ਸਾਨੂੰ ਕੋਈ ਗੱਲ ਪੁੱਛ ਲਵੇ, ਕਈ ਵਾਰੀ ਕਈ ਦਿਨ ਤੋਂ ਦੁਬਾਰਾ ਦੱਸਦੇ ਆ, ਠਹਿਰ ਕੇ ਦੱਸਦੇ ਆ, ਲੱਭ ਕੇ ਕਿਤਾਬ ਖੋਲ ਕੇ ਦੱਸਦੇ ਆ। ਹੁਣ ਜੇਕਰ ਮੈਂ ਆਪਦੇ ਆਪ ਤੇ ਗੱਲ ਲਾਉਣਾ ਕਿਸੇ ਨੇ ਹੋਰ ਨਾਲੋਂ, ਜੇ ਸਾਡੇ ਅਨਪੜ੍ਹ ਤੋਂ ਅਨਪੜ੍ਹ ਬੰਦਿਆਂ ਨੂੰ ਸਾਰੀ ਰਾਮਾਇਣ ਤੇ ਮਹਾਭਾਰਤ ਪਤਾ, ਤੇ ਸਾਨੂੰ ਸਾਡੇ ਧਰਮ ਦੇ ਗ੍ਰੰਥਾਂ ਬਾਰੇ, ਸਾਡੇ ਇਤਿਹਾਸ ਬਾਰੇ ਕਿਉਂ ਨਹੀਂ ਪਤਾ? ਮੈਨੂੰ ਮੇਰੇ ਧਰਮ ਦੇ ਇਤਿਹਾਸ ਦਾ ਤਾਂ ਪੂਰਾ ਪਤਾ ਨਹੀਂ, ਪਰ ਮੈਨੂੰ ਰਾਮਾਇਣ ਤੇ ਮਹਾਭਾਰਤ ਸਾਰੀ ਆਉਂਦੀ ਆ। ਕਿਉਂ? ਕਿਉਂਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਭਰਾ ਨੇ ਸਾਡੇ, ਇਹਨਾਂ ਨੇ ਭਾਈ ਕਨਈਆ ਜੀ ਬਾਰੇ, ਭਾਈ ਬਿਧੀ ਚੰਦ ਬਾਰੇ ਜਾਂ ਹੋਰ ਨਾ ਗੁਰਸਿੱਖਾਂ ਬਾਰੇ ਤਾਂ ਘੱਟ ਦੱਸਣਾ ਹੁੰਦਾ ਕਦੇ, ਪਰ ਦੱਸਦੇ ਕਿਹਦੇ ਬਾਰੇ ਆ? ਮਾੜਾ ਜਿਹਾ ਆ ਜਾਵੇ ਰਾਮਾਇਣ ਤੇ ਮਹਾਭਾਰਤ ਦੇ ਕਿਸੇ ਪਾਤਰ ਦਾ ਜ਼ਿਕਰ, ਬਸ ਫਿਰ ਸਾਰੀ ਰਾਮਾਇਣ ਸੁਣਾ ਕੇ ਹਟਦੇ ਆ, ਸਾਰੀ ਮਹਾਭਾਰਤ ਸੁਣਾ ਕੇ ਹਟਦੇ। ਥੋੜਾ ਸਮਾਂ ਹੋਇਆ, ਪਿਛਲੇ ਸਾਲ ਦੀ ਗੱਲ ਆ, ਸਾਡੇ ਖਾਲਿਸਤਾਨੀ ਸੰਘਰਸ਼ ਦੇ ਜਰਨੈਲ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੇ ਮਾਤਾ ਚੜ੍ਹਾਈ ਕਰ ਗਏ। ਵਿਸਾਖੀ ਵਾਲੇ ਦਿਨ ਮੈਂ ਉੱਥੇ ਅਸੀਂ ਚੜ੍ਹਾਈ ਕਰ ਗਏ, ਤੇ ਵਿਸਾਖੀ ਤੋਂ ਥੋੜੇ ਦਿਨ ਬਾਅਦ ਅਸੀਂ ਉੱਥੇ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦਾ ਭੋਗ ਜਿਹੜਾ ਸੀ ਸਮਾਗਮ ਕੀਤਾ। ਬੜੀ ਵੱਡੀ ਗਿਣਤੀ ਵਿੱਚ ਖਾਲਸਾ ਪੰਥ ਦੀਆਂ ਸਨਮਾਨਿਤ ਸ਼ਖਸੀਅਤਾਂ ਨੇ ਉੱਥੇ ਪਹੁੰਚ ਕੇ ਹਾਜ਼ਰੀ ਲਵਾਈ, ਤੇ ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਨੇ ਸੀ। ਤੇ ਉੱਥੇ ਪਰਿਵਾਰ ਵੱਲੋਂ ਮੈਂ ਸਟੇਜ ਸੈਕਟਰੀ ਸੀ, ਤੇ ਜਦੋਂ ਸਟੇਜ ਦੇ ਉੱਤੇ 15-20 ਕੁ ਬੁਲਾਰੇ ਮੈਂ ਬੁਲਾ ਵਟਿਆ ਸੀਗਾ, ਕਾਫੀ ਜ਼ਿਆਦਾ ਵੱਡਾ ਪ੍ਰੋਗਰਾਮ ਸੀਗਾ, ਘੱਟੋ ਘੱਟ ਉੱਥੇ 30-35 ਦੇ ਲਾਗੇ ਪੰਥਕ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਮਿਲਿਆ। ਕੁਝ ਸੱਜਣ ਸੰਗਤ ਵਿੱਚੋਂ ਉੱਠ ਕੇ ਬਤੌਰ ਸਟੇਜ ਸੈਕਟਰੀ ਮੇਰੇ ਕੋਲ ਆਏ, ਤੇ ਮੈਨੂੰ ਸਾਈਡ ਤੇ ਲਿਜਾ ਕੇ ਉਹਨਾਂ ਨੇ ਕਿਹਾ ਕਿ ਘਮਾਣ ਸਾਹਿਬ, ਜਿਹੜਾ ਵੀ ਬੁਲਾਰਾ ਬੋਲਦਾ ਹੈ, ਜਦੋਂ ਉਹ ਆਪਦੀ ਗੱਲ ਸਮਝਾਉਣ ਲੱਗਦਾ, ਉਹ ਹਿੰਦੂ ਧਰਮ ਦੇ ਵਿੱਚੋਂ ਜਾਂ ਸਿਕੰਦਰ ਦੀਆਂ, ਨਪੋਲੀਅਨ ਦੀਆਂ ਗੱਲਾਂ ਸੁਣਾ ਕੇ ਸਾਡੀ ਤਸੱਲੀ ਜੀ ਕਰਾਉਂਦਾ ਸੰਗਤ ਦੀ ਬੈਠਿਆਂ ਦੀ, ਵੀ ਤੁਸੀਂ ਐ ਤੇ ਉਹ ਗੱਲ ਤੇ ਕੀ ਆਪਣੇ ਧਰਮ ਦੇ ਵਿੱਚੋਂ ਉਦਾਹਰਨਾਂ ਦਿੱਤੀਆਂ ਨਹੀਂ ਜਾ ਸਕਦੀਆਂ? ਉਹ ਮੈਂ ਉਦੋਂ ਤਾਂ ਉਸ ਤੋਂ ਪਹਿਲਾਂ ਤਾਂ ਨਹੀਂ ਸੀ ਕਦੇ ਨੋਟ ਕੀਤਾ, ਪਰ ਉਸ ਦਿਨ ਇਹ ਮੇਰੇ ਵੀ ਜ਼ਿਹਨ ਵਿੱਚ ਗੱਲ ਆਈ ਕਿ ਆਪਾਂ ਸਾਰੇ ਦੇ ਸਾਰੇ ਬੜੇ ਸ਼ੌਂਕ ਨਾਲ ਹਿੰਦੂ ਮਤ ਦੇ ਵਿੱਚੋਂ ਉਦਾਹਰਨਾਂ ਦੇ ਕੇ ਆਪਦੀਆਂ ਗੱਲਾਂ ਨੂੰ ਜਸਟੀਫਾਈ ਕਰਨ ਦੀ ਇੱਕ ਬੜੀ ਮਾੜੀ ਆਦਤ ਪਾ ਲਈ ਹੈ। ਕੀ ਸਾਡੇ ਧਰਮ ਦੇ ਵਿੱਚ ਉਦਾਹਰਨਾਂ ਨਹੀਂ? ਕੀ ਸਾਡੇ ਧਰਮ ਦਾ ਜਿਹੜਾ ਫਲਸਫਾ, ਉਹਨੂੰ ਬਿਆਨ ਕਰਨ ਲਈ ਸਾਡੇ ਧਰਮ ਦੇ ਵਿੱਚੋਂ ਉਦਾਹਰਨਾਂ ਨਹੀਂ ਸੁਣਾਈਆਂ ਜਾ ਸਕਦੀਆਂ? ਪਰ ਅਸਲੀਅਤ ਇਹੀ ਆ ਕਿ ਅਸੀਂ ਰਾਮਾਇਣ ਤੇ ਮਹਾਭਾਰਤ ਤੇ ਹੋਰ ਹਿੰਦੂ ਗ੍ਰੰਥਾਂ ਦਾ, ਹਿੰਦੂ ਨਾਇਕਾਂ ਦਾ ਜ਼ਿਆਦਾ ਮੰਥਨ ਕਰਦੇ ਕਰਾਉਂਦੇ ਆ, ਤੇ ਸਾਡੇ ਜਿਹੜੇ ਨੇ ਆਪਦੇ ਧਰਮ ਦੇ ਗ੍ਰੰਥ ਜਿਹੜੇ ਨੇ ਉਹਨਾਂ ਬਾਰੇ ਅਸੀਂ ਉਹਨਾਂ ਧਿਆਨ ਨਹੀਂ ਦੇ ਪਾ ਰਹੇ। ਸਾਨੂੰ ਸਾਡੇ ਇਤਿਹਾਸ ਬਾਰੇ ਉਹਨਾਂ ਜ਼ਿਆਦਾ ਨਹੀਂ ਪਤਾ। ਚਲੋ ਜਦੋਂ ਜਾਗੋ ਉਦੋਂ ਹੀ ਸਵੇਰਾ, ਪਿੱਛੇ ਜੇ 2005 ਦੇ ਵਿੱਚ ਦਲ ਖਾਲਸਾ ਵੱਲੋਂ ਇੱਕ ਖਾਲਿਸਤਾਨ ਦਾ ਝੰਡਾ ਝੁਲਾ ਦਿੱਤਾ ਗਿਆ 26 ਜਨਵਰੀ ਨੂੰ ਇੱਥੇ ਅੰਮ੍ਰਿਤਸਰ, ਮੁਕੱਦਮਾ ਬਣ ਗਿਆ, ਸਾਨੂੰ ਅੰਮ੍ਰਿਤਸਰ ਜੇਲ੍ਹ 'ਚ ਭੇਜਤਾ, ਤੇ ਇੱਥੇ ਜਦੋਂ 9 ਨੰਬਰ ਹਾਤੇ ਦੇ ਵਿੱਚ ਭੇਜਤਾ, ਜਿੱਥੇ ਬਾਅਦ 'ਚ ਜਿਹੜਾ ਨਕਲੀ ਨਿਹੰਗ ਪੂਲਾ ਅੱਗ ਲਾ ਕੇ ਸਾੜਿਆ ਗਿਆ, ਉਸੇ ਹਾਤੇ 'ਚ ਸਾਨੂੰ ਰੱਖਿਆ ਸਰਕਾਰ ਨੇ। ਉੱਥੇ ਅਸੀਂ 22-23 ਉਮਰ ਦਰਾਜ ਕਾਫੀ ਸੀਗੇ, ਮੇਰੇ ਤੋਂ ਸਾਰੇ ਉਮਰ ਦੇ ਸਿਆਣੇ ਬਜ਼ੁਰਗ ਸੀਗੇ, ਪਾਠ ਕਰਨ ਵਾਲੇ, ਗੁਰਮਤ ਨੂੰ ਸਮਝਾਉਣ ਵਾਲੇ, ਉਹ ਸੱਜਣ ਸਾਰੇ ਉੱਥੇ ਜਦੋਂ ਗਏ, ਅਸੀਂ ਉੱਥੇ ਸ਼ਾਮ ਜਿਹੇ ਨੂੰ 3-4 ਵਜੇ ਜੇਲ੍ਹ 'ਚ ਗਏ ਹੋਵਾਂਗੇ, ਤੇ ਅਸੀਂ ਹਾਤੇ ਦੇ ਬਾਹਰਲੇ ਪਾਸੇ ਕੰਧ ਤੋਂ ਪਰਲੇ ਪਾਸੇ, ਆਖਰੀ ਕੰਧ ਦੇ ਨਾਲ ਹੀ ਸੀ ਸਾਡਾ ਹਾਤਾ, ਪਰਲੇ ਪਾਸੇ ਕਿਸੇ ਪਿੰਡ ਦੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਦਿਖੇ ਸਾਨੂੰ, ਤੇ ਬੜਾ ਮਜ਼ਾ ਆਇਆ, ਬੜਾ ਆਨੰਦ ਆਇਆ। ਸਾਡੇ ਇੱਕ ਭਰਾ ਨੇ ਕਿਹਾ, ਬੱਲੇ ਬੱਲੇ ਬਈ, ਆਹ ਤਾਂ ਨਿੱਤ ਗੁਰੂ ਘਰ ਤੋਂ ਆਪਾਂ ਨੂੰ ਜੇਲ੍ਹ ਦੇ ਵਿੱਚ ਵੀ ਪਾਠ ਸੁਣਿਆ ਕਰੂ, ਕੀਰਤਨ ਸੁਣਿਆ ਕਰੂਗਾ, ਬੜਾ ਸੋਹਣਾ ਹੋ ਗਿਆ। ਤਾਂ ਵੀ ਉਹ ਦੇਖੋ ਉਹਦਾ ਸਪੀਕਰ ਜਿਹੜਾ ਹੈਗਾ ਦੂਰੋਂ ਦਿਖ ਰਿਹਾ, ਨਿਸ਼ਾਨ ਸਾਹਿਬ ਦਿਖ ਰਿਹਾ, ਗੁਰਦੁਆਰਾ ਸਾਹਿਬ ਆ। ਪਤਾ ਲੱਗਿਆ ਮੀਰਾਕੋਟ ਪਿੰਡ ਦਾ ਗੁਰਦੁਆਰਾ ਸਾਹਿਬ ਆ, ਤੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਮੀਰਾਕੋਟ ਦਾ ਇਤਿਹਾਸ ਚੇਤੇ ਆ ਗਿਆ।
ਵੀ ਬੱਲੇ ਵੀ ਆ ਕਮਾਲ ਹੋ ਗਿਆ, ਤਾਂ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਤੀ। ਪਰ 2-4 ਦਿਨ ਬਾਅਦ ਹੀ ਸਾਨੂੰ ਸਮਝ ਲੱਗ ਗਈ ਵੀ ਅਸੀਂ ਤਾਂ ਬੜੇ ਕਸੂਤੇ ਫਸ ਗਏ ਆ, ਕਿਉਂਕਿ ਜਿਹੜਾ ਉਸ ਗੁਰੂ ਘਰ ਦਾ ਗ੍ਰੰਥੀ ਸਿੰਘ ਸੀ, ਉਹ ਜਦੋਂ ਸਵੇਰਿਓਂ ਕੀਰਤਨ ਕਰਨ ਲੱਗਿਆ ਕਰੇ ਕਿ ਆਸਾ ਦੀ ਵਾਰ ਦਾ ਜਾਂ ਕਿਸੇ ਉਹਦੇ ਸ਼ਬਦ ਦੇ ਵਿੱਚ ਜਿੱਥੇ ਵੀ ਰਾਮਚੰਦਰ ਜਾਂ ਕ੍ਰਿਸ਼ਨ ਦਾ ਜ਼ਿਕਰ ਆਇਆ ਕਦੇ, ਫਿਰ ਉਹਨੇ ਸਾਰੀ ਰਮਾਇਣ ਸੁਣਾਉਣ ਸ਼ੁਰੂ ਕਰ ਲਿਆ ਕਰਨੀ। ਹੁਣ ਉਹਨੇ ਰਮਾਇਣ ਤੇ ਮਹਾਭਾਰਤ ਸੁਣਾ ਕੇ ਇੰਨਾ ਕੁ ਮਤਲਬ ਕਿ ਉਹ ਐਂ ਲੱਗੇ ਜਿਵੇਂ ਕਿਸੇ ਮੰਦਿਰ ਦੇ ਵਿੱਚੋਂ ਕਥਾ ਹੁੰਦੀ ਹੋਵੇ, ਇੰਨਾ ਜ਼ਿਆਦਾ ਸਤਿਕਾਰ ਨਾਲ ਸੁਣਾਇਆ ਕਰੇ। ਹਿੰਦੂ ਧਰਮ ਦੇ ਨਾਇਕਾਂ ਬਾਰੇ ਜਾਂ ਹੋਰ ਗੱਲਾਂ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਥਾਵਾਂ ਤੇ ਉਹਨਾਂ ਦਾ ਜ਼ਿਕਰ ਆਉਂਦਾ, ਪਰ ਉਹਨਾਂ ਦਾ ਜ਼ਿਕਰ ਉਹਨਾਂ ਦੀ ਪੂਜਾ ਕਰਵਾਉਣ ਲਈ ਬਿਲਕੁਲ ਨਹੀਂ ਆਉਂਦਾ। ਉਹਨਾਂ ਦੇ ਬਾਰੇ ਦੱਸਿਆ ਜਾਂਦਾ, ਉਹਨਾਂ ਦੀਆਂ ਕਹਾਣੀਆਂ ਦੇ ਬਹਾਨੇ ਗੁਰੂ ਪਾਤਸ਼ਾਹ ਨੇ ਸਿੱਖ ਸਿਧਾਂਤ ਨੂੰ ਜ਼ਰੂਰ ਪ੍ਰਤੀਮਾਨ ਕੀਤਾ, ਦੱਸਿਆ ਹੈਗਾ ਕਿ ਆਹ ਸਿਧਾਂਤ ਹੈ। ਪਰ ਸਾਡੇ ਜਿਹੜੇ ਪ੍ਰਚਾਰਕ ਨੇ, ਸਾਡੇ ਰਾਗੀ ਢਾਡੀ ਕਥਾਕਾਰ ਨੇ, ਸੁੱਖ ਨਾਲ ਜਿਉਂਦੇ ਰਹਿਣ, ਜਿਹੜੇ ਹਿੰਦੂਆਂ ਦੇ ਮੰਦਰਾਂ ਦੀ ਘਾਟ ਪੂਰੀ ਕਰਦੇ ਆ। ਇਸੇ ਕਰਕੇ ਸਾਨੂੰ ਸਾਰਿਆਂ ਨੂੰ ਗੁਰੂ ਘਰ ਦੇ ਵਿੱਚ ਬ੍ਰਾਹਮਣਵਾਦ ਦਾ, ਜਿਹੜਾ ਹਿੰਦੂਵਾਦ ਦਾ ਪ੍ਰਚਾਰ ਆ, ਜਿਹੜਾ ਉਹ ਸੁਣਾ ਕੇ ਇਹਨਾਂ ਨੇ ਉਹੀ ਵੇਲਾ ਸੀ ਜਿਹਦੇ ਚ ਅਸੀਂ ਭਾਈ ਵਿਧੀ ਚੰਦ ਬਾਰੇ, ਭਾਈ ਮਨੀ ਸਿੰਘ ਬਾਰੇ, ਭਾਈ ਤਾਰੂ ਸਿੰਘ ਬਾਰੇ ਪੜ੍ਹਨਾ ਸੀ, ਤੇ ਅਸੀਂ ਹੋਰ ਹੀ ਕੁਝ ਸਿੱਖ ਕੇ ਆ ਰਹੇ ਹਾਂ। ਸੋ ਮੈਂ ਬੇਨਤੀ ਕਰਦਾ ਸਾਡੇ ਪ੍ਰਚਾਰਕ ਭਾਈਚਾਰੇ ਨੂੰ ਵੀ ਠੀਕ ਆ, ਜਦੋਂ ਜਾਗੋ ਉਦੋਂ ਹੀ ਸਵੇਰਾ, ਜਿਹੜਾ ਪਹਿਲਾਂ ਬੀਤ ਗਿਆ, ਅੱਗੇ ਵਾਸਤੇ ਆਪਾਂ ਇਸ ਗੱਲ ਦਾ ਖਿਆਲ ਰੱਖੀਏ। ਤੇ ਜਿਹੜੇ ਸਟੇਜਾਂ ਦੇ ਉੱਤੇ ਬੋਲਣ ਵਾਲੇ ਭਰਾ ਸਾਰੇ ਦੇ ਸਾਰੇ ਆ, ਆਪਾਂ ਭਾਈ ਹਿੰਦੂਆਂ ਦਾ ਪ੍ਰਚਾਰ ਕਰਨ ਦੇ ਲਈ, ਹਿੰਦੂਆਂ ਕੋਲੇ ਬਥੇਰੇ ਆਪਦੇ ਥਾਂ ਨੇ, ਸੌਖ ਨਾਲ ਉਹਨਾਂ ਕੋਲੇ ਹੁਣ ਟੈਲੀਵਿਜ਼ਨ ਹੈਗਾ। ਆ ਜਿਹੜੀ ਜਤਿੰਦਰ ਫਿਲਮੀ ਐਕਟਰ ਵਾ, ਇਹਦੀ ਕੁੜੀ ਏਕਤਾ ਕਪੂਰ, ਉਹਨੇ ਬੇਅੰਤ ਇਹੋ ਜਿਹੇ ਉਹ ਸੀਰੀਅਲ ਬਣਾਤੇ ਆ ਜਿਨ੍ਹਾਂ ਦੇ ਰਾਹੀਂ ਉਹ ਹਿੰਦੂ ਮਤ ਦਾ ਪ੍ਰਚਾਰ ਠੋਕ ਵਜਾ ਕੇ ਕਰ ਚੁੱਕੇ ਆ। ਜਦੋਂ ਕੇਬਲ ਟੀਵੀ ਆਇਆ ਪਿੰਡਾਂ 'ਚ ਸਾਡੇ ਪੰਜਾਬ ਦੇ, ਉਦੋਂ ਪਹਿਲਾਂ ਕੋਈ ਵਿਰਲਾ ਹੀ ਹੁੰਦਾ ਸੀ ਹਿੰਦੂ ਪਰਿਵਾਰ, ਖਾਸ ਤੌਰ ਦੇ ਉੱਤੇ ਜਿਹੜੇ ਲਾਲ ਜਿਹਾ ਉਹ ਰੱਖਦੇ ਆ ਵਰਤ, ਇੱਕ ਲਾਲ ਲੀੜੇ ਜੇ ਪਾ ਕੇ, ਕਰਵਾ ਚੌਥ ਜਿਹਨੂੰ ਕਹਿੰਦੇ ਆ, ਉਹ ਕੋਈ ਇਹੋ ਜਿਹੇ ਕਰਮਕਾਂਡ ਸੀ। ਪਰ ਉਹ ਜਤਿੰਦਰ ਦੀ ਕੁੜੀ ਨੇ, ਏਕਤਾ ਕਪੂਰ ਨੇ ਇੰਨੇ ਸੀਰੀਅਲ ਬਣਾਏ, ਕਹਾਣੀ ਘਰ ਘਰ ਕੀ, ਤੁਲਸੀ ਤਲਸੀ, ਏਦਾਂ ਉਹ ਇੰਨੇ ਬਣੇ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਹੁਣ ਸਾਰੇ ਪਿੰਡ ਜਿਹੜੇ ਨੇ, ਸਾਡੀਆਂ ਧੀਆਂ ਭੈਣਾਂ ਬੱਚੀਆਂ, ਉਹ ਬ੍ਰਾਹਮਣਵਾਦ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਨੇ। ਸੋ ਟੈਲੀਵਿਜ਼ਨ ਚੈਨਲਾਂ ਦੇ ਰਾਹੀਂ ਅਗਲਿਆਂ ਕੋਲੇ ਪ੍ਰਚਾਰ ਕਰਨ ਨੂੰ ਭਾਈ ਬਥੇਰੇ ਅਰਬਾਂ ਖਰਬਾਂ ਰੁਪਈਏ ਨਾਲੇ ਕਮਾਉਂਦੇ ਆ ਅਗਲੇ, ਨਾਲੇ ਆਪਦੇ ਧਰਮ ਦਾ ਪ੍ਰਚਾਰ ਕਰੀ ਜਾਂਦੇ ਆ। ਕਦੇ ਰਮਾਇਣ ਦਿਖਾਤੀ, ਕਦੇ ਮਹਾਭਾਰਤ, ਕਦੇ ਸ਼ਕਤੀਮਾਨ, ਕਦੇ ਜੈ ਗਣੇਸ਼ਾ, ਕਦੇ ਜੈ ਹਨੂਮਾਨ। ਆਪਾਂ ਭਾਈ ਆਪਦੇ ਧਰਮ ਦਾ ਪ੍ਰਚਾਰ ਕਰਿਆ ਕਰੀਏ। ਦੂਜੀ ਗੱਲ ਇਹ ਕਿ ਜੇਕਰ ਆਪਾਂ ਪ੍ਰਚਾਰ ਹਿੰਦੂ ਮਤ ਦਾ, ਹਿੰਦੂ ਗੱਲ ਦਾ ਕਰਨਾ, ਤਾਂ ਦੱਸ ਕੇ ਕਰੋ ਕਿ ਅਸਲ ਵਿੱਚ ਗੁਰੂ ਸਾਹਿਬ ਦਾ ਸਿਧਾਂਤ ਕੀ ਆ। ਆਪਾਂ ਤਾਂ ਉਹਨਾਂ ਦੇ ਰਾਮਚੰਦਰ ਤੇ ਕ੍ਰਿਸ਼ਨ ਦੇ ਹੀ ਗੁਣ ਇੰਨੇ ਗਾਉਂਦੇ ਆ ਬਈ ਉਹਨਾਂ ਨੂੰ ਤਾਂ ਮੰਦਿਰ ਮੇਰੇ ਖਿਆਲ 'ਚ ਬੰਦ ਕਰ ਦੇਣੇ ਚਾਹੀਦੇ ਆ। ਫਿਰ ਜਿਹੜੇ ਸਾਡੇ ਪ੍ਰਚਾਰਕ ਨੇ, ਅਗੇ ਜੀ RSS ਆ ਗਈ, RSS ਤਾਂ ਅਸੀਂ ਆਪ ਬਣੇ ਫਿਰਦੇ। ਸੋ ਉਹ ਜਿਹੜੀ ਬ੍ਰਾਹਮਣਵਾਦ ਦਾ ਪ੍ਰਚਾਰ ਵਾ, ਉਹਦਾ ਜਵਾਬ ਦੇਣ ਦੇ ਲਈ ਅੱਜ ਦੀ ਸਿੱਖ ਜਵਾਨੀ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਨਾਅਰਾ ਲਾਉਂਦੀ ਆ ਨਾ ਕਿ ਭਿੰਡਰਾਂ ਵਾਲਿਆ ਬੱਬਰ ਸ਼ੇਰਾ ਰਹਿਣ ਨਹੀਂ ਦੇਣਾ ਦੁਸ਼ਮਣ ਤੇਰਾ। ਉਹ ਦੁਸ਼ਮਣ ਜਿਹੜਾ ਭਿੰਡਰਾਂ ਵਾਲੇ ਦੀ ਸੋਚ ਦਾ ਹੈ, ਜਿਹੜਾ ਗੁਰੂ ਦੀ ਸੋਚ ਦਾ ਦੁਸ਼ਮਣ ਹੈ ਬ੍ਰਾਹਮਣਵਾਦ, ਉਹਦੇ ਇਸ ਵੇਲੇ ਸਿੱਖ ਜਵਾਨੀ ਬੜੇ ਚੰਗੇ ਤਰੀਕੇ ਨਾਲ ਪ੍ਰਕੱਚੇ ਉਡਾ ਰਹੀ ਆ ਤੇ ਲੋਕਾਂ ਨੂੰ ਸੇਧ ਦੇ ਰਹੀ ਆ। ਪਿਛਲੀਆਂ ਪੀੜ੍ਹੀਆਂ ਜਿਹੜੀਆਂ ਸੀ, ਅਸਲ ਵਿੱਚ ਸਾਨੂੰ ਕਰਾਰਾ ਝਟਕਾ ਵੱਜਿਆ 1984 ਮੌਕੇ। 1984 ਤੋਂ ਪਹਿਲਾਂ ਤਾਂ ਸਾਨੂੰ ਹਿੰਦੂ ਸਿੱਖ ਏਕਤਾ ਦਾ ਇਹੋ ਜਿਹਾ ਬੁਖਾਰ ਚੜਿਆ ਸੀ, ਹੁਣ ਵੀ ਕਈਆਂ ਨੂੰ ਚੜਿਆ ਹੋਇਆ। ਕੱਲ ਨੂੰ ਉਹਨਾਂ ਨੇ ਰਾਮ ਮੰਦਿਰ ਦਾ ਉਦਘਾਟਨ ਕਰਨਾ, ਪਤਾ ਨਹੀਂ ਕਿਹੜਾ ਕਿਹੜਾ ਜਾ ਵੜੇ ਉੱਥੇ। ਸਿੱਖ ਨੌਜਵਾਨ ਤਾਂ ਬੇਹੱਦ ਦੁਖੀ ਨੇ ਇਸ ਗੱਲ ਤੋਂ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਸੀਗਾ ਵੀ ਉਹ ਠੋਕ ਵਜਾ ਕੇ ਐਲਾਨੀਆ ਤੌਰ ਤੇ ਕਹਿੰਦੇ ਕਿ ਕੋਈ ਵੀ ਸਿੱਖ ਉੱਤੇ ਜਾਵੇ ਨਾ, ਪਰ ਅੱਜ ਤੱਕ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਹਾਂ, ਭਾਈ ਧਿਆਨ ਸਿੰਘ ਮੰਡ ਨੇ, ਜਿਹੜੇ ਕਿ ਚੱਬੇ ਵਾਲੇ ਸਰਬੱਤ ਖਾਲਸਾ ਦੇ ਵਿੱਚ ਜਥੇਦਾਰ ਕਾਰਜਕਾਰੀ ਥਾਪੇ ਗਏ ਆ, ਉਹਨਾਂ ਵੱਲੋਂ ਜ਼ਰੂਰ ਇਹੋ ਜਿਹੀ ਗੱਲ ਆ ਗਈ ਆ। ਪਰ ਚੰਗਾ ਹੁੰਦਾ ਜੇਕਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਤਰੀਕੇ ਦੀ ਗੱਲ ਕਹਿੰਦੇ। ਲੱਗਦਾ ਤਾਂ ਹੈ ਨਹੀਂ ਕਿ ਗਿਆਨੀ ਹਰਪ੍ਰੀਤ ਸਿੰਘ ਜਾਣਗੇ, ਪਰ ਜੇਕਰ ਗਿਆਨੀ ਹਰਪ੍ਰੀਤ ਸਿੰਘ ਐਲਾਨੀਆ ਤੌਰ ਤੇ ਆਦੇਸ਼ ਜਾਰੀ ਕਰ ਦਿੰਦੇ ਤਾਂ ਜਿਹੜੇ ਖਦਸ਼ਾ ਵਾ ਕਿ ਹਜ਼ੂਰ ਸਾਹਿਬ ਵਾਲੇ ਜਥੇਦਾਰ ਤੇ ਪਟਨਾ ਸਾਹਿਬ ਵਾਲੇ ਜਥੇਦਾਰ
ਜਾਂ ਕਈ ਹੋਰ ਇਹੋ ਜਿਹੇ ਹੁੰਦੇ ਆ ਬੰਦੇ ਜਿਹੜੇ ਉੱਥੇ ਜਾਣ ਲਈ ਤਾਹੂ ਨੇ, ਕਿਉਂਕਿ ਸਿਆਸੀ ਤੌਰ ਦੇ ਉੱਤੇ ਲੋਕਾਂ ਦੀਆਂ ਲੋੜਾਂ ਨੇ। ਅਗਲੇ ਕਹਿੰਦੇ ਆ ਬੁਰਕੀ ਜਿੱਥੋਂ ਮਿਲਦੀ ਆ ਉੱਥੇ ਪੂਛਾ ਲਾਉਂਦੇ ਚੱਲ ਕੇ। ਸੋ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਦਾ ਜਾਣ ਦਾ ਪਰ ਹੌਸਲਾ ਨਹੀਂ ਸੀ ਪੈਣਾ। ਉਹ ਗਿਆਨੀ ਹਰਪ੍ਰੀਤ ਸਿੰਘ ਨੇ ਪਤਾ ਨਹੀਂ ਕੀ ਸੋਚ ਕੇ ਹੁਣ ਅੱਜ ਉਹਨਾਂ ਨੇ ਜਿਹੜਾ ਸੁੱਚਾ ਸਿੰਘ ਲੱਗਾ ਨੇ ਚੰਦ ਚਾੜਿਆ 5-6 ਆਪਦੇ ਹੋਰ 24-25 ਬੰਦਿਆਂ ਦੇ ਨਾਲ ਅੰਮ੍ਰਿਤ ਛਕਣ ਦਾ ਕਰਕੇ ਤੇ ਉੱਥੇ ਜੀ ਅੰਮ੍ਰਿਤ ਛਕ ਲਿਆ ਤੇ ਮੈਂ ਤਾਂ ਪੰਥ 'ਚ ਸ਼ਾਮਲ ਹੋ ਗਿਆ। ਉਹਨਾਂ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਤੋਂ ਸਖਤ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਗਿਆ ਤੇ ਜਿਵੇਂ ਲੰਗਾਹ ਵਾਲੇ ਮਸਲੇ ਵਿੱਚ ਐਡੀ ਫੁਰਤੀ ਦੇ ਨਾਲ ਜ਼ਿੰਮੇਵਾਰੀ ਨਿਭਾਈ ਆ। ਜੀ ਆਇਆਂ ਕਹਿੰਦੇ ਆ, ਚੰਗਾ ਕੀਤਾ ਭਾਈ ਹਰਪ੍ਰੀਤ ਸਿੰਘ ਨੇ, ਪਰ ਹੋਰ ਵੀ ਵਧੀਆ ਹੁੰਦਾ ਜੇਕਰ ਅੱਜ ਨਾਲ ਦੀ ਨਾਲ ਇਹ ਵੀ ਨਿਬੇੜ ਦਿੰਦੇ ਕਿ ਕੋਈ ਵੀ ਸਿੱਖ ਰਾਮ ਮੰਦਿਰ, ਕਿਉਂਕਿ ਬਾਬਰੀ ਮਸਜਿਦ ਵਾਲੇ ਥਾਂ ਤੇ ਢਾਹ ਕੇ ਉੱਥੋਂ ਬਣਾਇਆ ਜਾ ਰਿਹਾ ਤੇ ਬਹੁਤ ਗਲਤ ਕੰਮ ਹੋ ਰਿਹਾ ਤੇ ਇਹ ਤਾਂ ਕੱਲ ਨੂੰ ਭਾਈ ਹੋਰ ਵੀ ਧਰਮਾਂ ਦੇ ਸਥਾਨਾਂ ਨੂੰ ਨਿਸ਼ਾਨਾ ਬਣਾਉਣਗੇ। ਸੋ ਅਸੀਂ ਇਹਨਾਂ ਧਰਮਾਂ ਦੇ ਕਿਸੇ ਵੀ ਧਰਮ ਦਾ ਸਥਾਨ ਢਾਹੇ ਜਾਣ ਦੇ ਖਿਲਾਫ ਆ ਤੇ ਜੇ ਮੰਦਿਰ ਬਣਾਉਣਾ ਕਿਤੇ ਹੋਰ ਬਣਾ ਲੈਂਦੇ ਤੇ ਕਿੱਲਾ 2 ਕਿੱਲਾ ਇੱਧਰ ਉੱਧਰ ਕਰ ਲੈਂਦੇ। ਬਾਬਰੀ ਮਸਜਿਦ ਢਾਹ ਕੇ ਮੁਸਲਮਾਨਾਂ ਨੂੰ ਚੜਾ ਕੇ ਜਿਹੜਾ ਇਹ ਚੀਜ਼ ਕੀਤੀ ਜਾ ਰਹੀ ਹੈ ਵੀ ਅਸੀਂ ਤਾਂ, ਸਾਡਾ ਤਾਂ ਧਰਮ ਜਿਹੜਾ ਹੈਗਾ ਸਾਰਿਆਂ ਧਰਮਾਂ ਦਾ ਸਤਿਕਾਰ ਕਰਨਾ ਸਿਖਾਉਂਦਾ। ਅਸੀਂ ਬਾਬਰੀ ਮਸਜਿਦ ਜਾਂ ਮੁਸਲਮਾਨਾਂ ਦਾ ਕੀ ਅਸੀਂ ਕਰਨਾ। ਸਾਡਾ ਤਾਂ ਇੱਥੇ ਦਰਬਾਰ ਸਾਹਿਬ ਦੇ ਬਾਰੇ ਰਵਾਇਤ ਹੈ ਕਿ ਸਾਈਂ ਮੀਆਂ ਮੀਰ ਜੀ ਤੋਂ ਨੀਂਹ ਪੱਥਰ ਜਿਹੜਾ ਹੈ ਉਹ ਰਖਵਾਇਆ ਗਿਆ। ਤੇ 1984 ਤੋਂ ਬਾਅਦ ਇੱਕ ਗੱਲ ਬੜੀ ਵਧੀਆ ਹੋ ਗਈ, ਜਦੋਂ ਕੋਈ ਹਨੇਰੀ ਆਉਂਦੀ ਆ ਉਹ ਹਨੇਰੀ ਦਰਖਤਾਂ ਨੂੰ ਉਲਟਾ ਦਿੰਦੀ ਆ, ਬੜਾ ਕੁਝ ਕਰ ਦਿੰਦੀ ਆ, ਪਰ ਉਹਦੇ ਨਾਲ ਜਿਹੜਾ ਉਸ ਦਰਖਤ ਦੇ ਬੀਜ ਹੁੰਦੇ ਆ ਉਹ ਸਾਰੇ ਪਾਸੇ ਖਿੰਡ ਜਾਂਦੇ। ਉਵੇਂ ਬ੍ਰਾਹਮਣਵਾਦ ਦੀ ਕਹਿਰ ਭਰੀ ਹਨੇਰੀ 1978 ਤੋਂ ਜਿਹੜੀ 84 ਤੱਕ ਜਾਂ ਬਾਅਦ ਵਿੱਚ ਉਹਨੇ ਸਾਡਾ ਬੀਜ ਖਾਲਸਾ ਪੰਥ ਦਾ ਸਾਰੇ ਸੰਸਾਰ ਵਿੱਚ ਖਿੰਡਾ ਦਿੱਤਾ। ਅੱਜ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਸਾਰੇ ਸੰਸਾਰ ਵਿੱਚ ਗੁਰਸਿੱਖ ਪਿਆਰੇ ਬੈਠੇ ਆ ਤੇ ਆ ਜਿਹੜਾ ਸਾਡਾ ਅਕਾਲੀ ਲੌਂਗ ਲਾਣਾ ਜਿਹੜਾ ਬਾਦਲਕਿਆਂ ਦੇ ਝੰਡੇ ਹੇਠ ਖੜ ਕੇ ਭਾਜਪਾ ਨਾਲ ਸੁਰ ਮਿਲਾ ਕੇ ਬ੍ਰਾਹਮਣਵਾਦ ਨੂੰ, ਆਰਐਸਐਸ ਨੂੰ ਸਿੱਖੀ ਦੇ ਵਿੱਚ ਥੋਪਣ ਦੇ ਲਈ ਲੱਗਿਆ ਰਹਿੰਦਾ। ਇਹਨਾਂ ਨੂੰ ਫਿਰ ਪੰਜਾਬ ਵਿੱਚਲੇ ਸਿੱਖਾਂ ਦਾ ਤਾਂ ਸ਼ਾਇਦ ਡਰ ਘੱਟ ਹੋਵੇ, ਪਰ ਇਹਨਾਂ ਨੂੰ ਬਾਹਰਲੇ ਪਾਸਿਓਂ ਬੜਾ ਖਤਰਾ ਰਹਿੰਦਾ ਵੀ ਉੱਥੋਂ ਜੁੱਤੀਆਂ ਪੈਣਗੀਆਂ। ਤੋਂ ਪਿਛਲੇ ਸਮੇਂ ਦੇ ਵਿੱਚ ਕਈ ਅਕਾਲੀ ਲੀਡਰਾਂ ਦਾ ਜੋ ਬਾਹਰਲੇ ਮੁਲਕਾਂ ਦੇ ਵਿੱਚ ਹਸ਼ਰ ਹੋਇਆ ਉਹਦੇ ਤੋਂ ਡਰਦੇ ਹੋਏ ਹੁਣ ਇਹ ਵੀ ਦਰਜੀ ਬੱਟੀ ਬੈਠੇ ਆ। ਬਾਕੀ ਆਪਦੀਆਂ ਸਿਆਸੀ ਗਧੀ ਗੇੜ ਦੇ ਵਿੱਚ ਵੀ ਇਹਨਾਂ ਨੂੰ ਲੱਗਦਾ ਹੈਗਾ ਕਿ ਅੱਗੇ ਹੀ ਸਿੱਖ ਤਾਂ ਸਾਡੇ ਤੇ ਔਖੇ ਆ। ਜਿਹੜੀਆਂ ਬੇਅਦਬੀਆਂ ਕਰਵਾਈਆਂ, ਡੇਰਾ ਸਰਸਾ ਦਾ ਸਾਥ ਦਿੱਤਾ, ਜ਼ਾਲਮ ਤੇ ਬੁੱਚੜ ਪੁਲਸੀਆਂ ਦਾ ਸਾਥ ਦਿੱਤਾ, ਤੋਂ ਲੱਗਦਾ ਤਾਂ ਹੈ ਨਹੀਂ ਕਿ ਬਦਲ ਕੇ ਜਾਣਗੇ। ਪਰ ਜੇ ਕਿਤੇ ਗਿਆਨੀ ਹਰਪ੍ਰੀਤ ਸਿੰਘ ਕੜਿੱਲ ਕੱਢ ਦਿੰਦੇ, ਪੂਰੀ ਤਸੱਲੀ ਕਰਾ ਦਿੰਦੇ, ਠੋਕ ਵਜਾ ਕੇ ਕਹਿ ਦਿੰਦੇ ਵੀ ਭਾਈ ਉੱਥੇ ਕਿਸੇ ਨੇ ਜਾਣਾ ਨਹੀਂ, ਤਾਂ ਸਾਡੇ ਲਈ ਥੋੜਾ ਜਿਹਾ ਜ਼ਿਆਦਾ ਸੌਖਾ ਹੋ ਜਾਂਦਾ। ਸੋ ਜਿਹੜਾ ਬ੍ਰਾਹਮਣਵਾਦ ਆ ਉਹਦਾ ਨਿਸ਼ਾਨਾ ਦੇਖੋ ਕੀ ਆ। ਅੱਜ ਉਹਦਾ ਨਿਸ਼ਾਨਾ ਇਹ ਆ ਕਿ ਮੰਦਿਰ ਦੇ ਬਹਾਨੇ ਸਿੱਖਾਂ ਨੂੰ ਹਿੰਦੂਇਜ਼ਮ ਦਾ ਹਿੱਸਾ ਬਣਾਉਣਾ। ਦੇਖੋ ਕਿੱਡੀ ਕਮੀਨੀ ਭਰੀ ਸੋਚ ਆ। ਮੰਦਿਰ ਦੇ ਜੇ ਸੱਦਾ ਪੱਤਰ ਵੀ ਦਿੱਤਾ ਉੱਥੇ, ਕਿਉਂਕਿ ਬੜੀ ਇਹਨਾਂ ਨੂੰ ਪ੍ਰੋਬਲਮ ਆ ਸਿੰਘ ਤੋਂ ਵੀ ਗੁਰੂ ਪਾਤਸ਼ਾਹ ਨੇ ਸਿੰਘ ਸਾਜੇ ਆ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਜਿਹੜਾ ਸੱਦਾ ਪੱਤਰ ਦਿੱਤਾ ਨਾ ਉਹਦੇ ਤੇ ਸਿੰਘ ਨਹੀਂ ਲਿਖਿਆ ਹੈਗਾ, ਨਾ ਅਕਾਲ ਤਖਤ ਸਾਹਿਬ ਦਾ ਜ਼ਿਕਰ ਕੀਤਾ। ਤੋਂ ਇਹ ਜਿਹੜਾ ਉਹਨਾਂ ਦਾ ਸਾਰਾ ਸਿਸਟਮ ਹੈ ਮੰਦਿਰ ਵਾਲਾ ਪ੍ਰੋਗਰਾਮ, ਇਹ ਦੁਸ਼ਮਣ ਨੇ, ਬ੍ਰਾਹਮਣਵਾਦ ਨੇ ਹਮੇਸ਼ਾ ਹੀ ਇਹ ਸੋਚ ਕੇ ਹੋਇਆ ਕਿ ਸਿੱਖਾਂ ਨੂੰ ਹਿੰਦੂ ਸਾਬਤ ਕਰਨਾ। ਤੋਂ ਇਹ ਜਿਹੜਾ ਰਾਸ਼ਟਰੀ ਸਿੱਖ ਸੰਗਤ, ਆਰਐਸਐਸ, ਬ੍ਰਾਹਮਣਵਾਦ, ਇਹ ਆਉ ਨਾ ਕਹੋ ਵੀ ਫਲਾਨਾ ਠੀਕ ਤੇ ਫਲਾਨਾ ਗਲਤ ਹੈ, ਸਾਰੇ ਇੱਕੋ ਹੀ ਚੀਜ਼ ਆ। ਇਹ ਜਿਵੇਂ ਉਹ ਸ਼ਕਤੀਮਾਨ ਤੇ ਗੰਗਾਧਰ ਇੱਕੋ ਚੀਜ਼ ਆ ਨਾ, ਉਵੇਂ ਇਹ ਇੱਕੋ ਚੀਜ਼ ਨੇ। ਤੋਂ ਇਹ ਨਿਸ਼ਾਨਾ ਇਹ ਲੈ ਕੇ ਚੱਲੇ ਹੋਏ ਨੇ। ਤੋਂ ਇਹ ਜਿਹੜੀ ਸਿੱਖਾਂ ਨੂੰ, ਸਿੱਖਾਂ ਦੀ ਹੋਂਦ ਹਸਤੀ ਮਟਾ ਕੇ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨ ਕੇ, ਸਿੱਖਾਂ ਨੂੰ ਹਿੰਦੂ ਗਰਦਾਨਣ ਵਾਲੀ ਜਿਹੜੀ ਕਰਤੂਤ ਆ ਉਹ ਰਾਮ ਮੰਦਿਰ ਦੇ ਰਾਹੀਂ ਅਗਲੇ ਪੂਰੀ ਕਰਨ ਨੂੰ ਫਿਰਦੇ ਆ ਤੇ ਆਪਾਂ ਭਾਈ ਉੱਥੇ ਕੀ ਕਰਨ ਜਾਣਾ। ਸੋ ਇਹੀ ਸੋਚ ਉਹਨਾਂ ਸਾਰਿਆਂ ਗੁਰਸਿੱਖਾਂ ਦੀ ਆ ਜਿਹੜੇ ਇਸ ਵੇਲੇ ਇਹ ਨਾਰਾ ਲਾਉਂਦੇ ਆ ਕਿ ਭਿੰਡਰਾਂ ਵਾਲਿਆ ਬੱਬਰ ਸ਼ੇਰਾ ਰਹਿਣ ਨਹੀਂ ਦੇਣਾ ਦੁਸ਼ਮਣ ਤੇਰਾ। ਭਿੰਡਰਾਂ ਵਾਲੇ ਦਾ ਦੁਸ਼ਮਣ ਕੌਣ ਆ ਜਾਂ ਭਿੰਡਰਾਂ ਵਾਲੇ ਨੂੰ ਦੁਸ਼ਮਣ ਕੌਣ ਮੰਨਦਾ? ਉਹ ਬ੍ਰਾਹਮਣਵਾਦ ਜਿਹੜਾ ਸਿੱਖਾਂ ਨੂੰ ਤੇ ਸਿੱਖੀ ਨੂੰ ਹਿੰਦੂਇਜ਼ਮ ਦੇ ਕਲਾਵੇ ਵਿੱਚ ਲੈ ਕੇ ਉਹਨੂੰ ਮਿਟਾ ਦੇਣਾ ਚਾਹੁੰਦਾ, ਜਿਹਦੇ ਬਾਰੇ ਅੰਗਰੇਜ਼ ਵੀ ਲੈ ਗਏ ਵੀ ਇਹ ਅਜਗਰ ਵਾਂਗੂ ਖੜੇ ਖਲੋਤੇ ਪੂਰੇ ਧਰਮ ਨੂੰ, ਸਿੱਖ ਧਰਮ ਨੂੰ ਸਮੋ ਜਾਣ ਦੇ ਲਈ, ਹੜੱਪ ਜਾਣ ਦੇ ਲਈ ਲੱਗਿਆ ਹੋਇਆ ਭਾਈ। ਸੋ ਇਹ ਜਿਹੜਾ
ਬ੍ਰਾਹਮਣਵਾਦ ਆ ਇਹ ਸਾਡੇ ਧਰਮ ਦਾ, ਸਾਡੇ ਮਨੁੱਖਾਂ ਦਾ, ਸਾਡੀ ਧਰਤੀ ਦਾ ਦੁਸ਼ਮਣ ਆ। ਤੇ ਇਹਦੇ ਨਾਲ ਜਿਹੜੀ ਟੱਕਰ ਲੱਗੀ ਆ ਗੁਰੂ ਪਾਤਸ਼ਾਹ ਦੇ ਗੁਰਸਿੱਖ ਪਿਆਰਿਆਂ ਦੀ, ਇਹਦੇ ਵਿੱਚ ਸੋਚ ਤਾਂ ਸਾਡੀ ਉਹ ਆ ਜਿਹੜੀ ਗੁਰੂ ਪਾਤਸ਼ਾਹ ਵੇਲੇ ਸਾਨੂੰ ਬਖਸ਼ਿਸ਼ ਹੋਈ ਆ। ਪਰ ਅੱਜ ਕੱਲ ਇਹਨਾਂ ਨੂੰ ਭਿੰਡਰਾਂ ਵਾਲੇ ਦਾ ਨਾਂ ਸੁਣ ਕੇ ਮਿਰਚਾਂ ਜ਼ਿਆਦਾ ਲੱਗਦੀਆਂ। ਇਸ ਕਰਕੇ ਅੱਜ ਦੀ ਸਾਡੀ ਸਿੱਖ ਜਵਾਨੀ ਇਹ ਕਹਿ ਦਿੰਦੀ ਆ ਕਿ ਭਿੰਡਰਾਂ ਵਾਲਿਆ ਬੱਬਰ ਸ਼ੇਰਾ ਰਹਿਣ ਨਹੀਂ ਦੇਣਾ ਦੁਸ਼ਮਣ ਤੇਰਾ। ਫਿਰ ਜਿਹੜਾ ਦੁਸ਼ਮਣ ਆ ਬਾਹਮਣ ਵਾਲੇ ਦੀਆਂ ਚੀਕਾਂ ਹੀ ਪੈਂਦੀਆਂ ਨੇਗੀਆਂ, ਹਾਏ ਜੀ ਭਿੰਡਰਾਂ ਵਾਲੇ ਨੂੰ ਚੇਤੇ ਕਰਦੇ ਆ, ਹਾਏ ਜੀ ਭਿੰਡਰਾਂ ਵਾਲੇ ਨੂੰ ਉਹ ਕਰਦੇ ਆ, ਭਿੰਡਰਾਂ ਵਾਲੇ ਦੀ ਫੋਟੋ ਰੱਖੀ ਹੋਈ ਸੀਗੀ, ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਆ। ਤੇ ਸਿੱਖ ਨੌਜਵਾਨ ਜਿਹੜੇ ਹੈਗਾ ਹੋਰ ਚੜ੍ਹਦੀ ਕਲਾ ਚ ਹੋ ਜਾਂਦੇ ਨੇ ਵੀ ਭਾਈ ਤੁਸੀਂ ਜੇਕਰ ਭਿੰਡਰਾਂ ਵਾਲੇ ਦੇ ਨਾਂ ਸੁਣ ਕੇ ਚੀਕਾਂ ਮਾਰਦੇ ਹੋ ਨਾ ਤੇ ਅਸੀਂ ਫਿਰ ਭਿੰਡਰਾਂ ਵਾਲੇ ਦਾ ਹੀ ਨਾਂ ਲਵਾਂਗੇ ਹਰ ਥਾਂ ਦੇ ਉੱਤੇ। ਹਾਲਾਂਕਿ ਸੋਚ ਤਾਂ ਉਹ ਕਲਗੀਧਰ ਪਾਤਸ਼ਾਹ ਦੀ ਆ। ਜਿਹੜਾ ਇਹ ਨਾਰਾ ਹੈ ਨਾ ਕਿ ਭਿੰਡਰਾਂ ਵਾਲੇ ਦੀ ਸੋਚ ਤੇ, ਨਾਰਾ ਤਾਂ ਅਸਲ ਵਿੱਚ ਹੈਗਾ ਉਹ ਕਿ ਗੁਰੂ ਪਾਤਸ਼ਾਹ ਦੀ ਸੋਚ ਉੱਤੇ, ਖਾਲਸਾ ਪੰਥ ਦੀ ਜਿਹੜੀ ਸੋਚ ਆ, ਗੁਰੂ ਸਾਹਿਬ ਦੀ ਜਿਹੜੀ ਸੋਚ ਆ, ਉਹਦੇ ਤੇ ਠੋਕ ਕੇ ਪਹਿਰਾ ਦੇਣਾ। ਪਰ ਇਹ ਕਈ ਵਾਰੀ ਮੌਕੇ ਉੱਤੇ ਨਾਰਾ ਜਿਹੜਾ ਹੈਗਾ ਉਹ ਸਿੱਖਾਂ ਨੂੰ ਇਹ ਲਾਉਣਾ ਪੈਂਦਾ। ਸੋ ਜਿਹੜਾ ਬ੍ਰਾਹਮਣਵਾਦ ਆ ਇਹ ਮਨੁੱਖਾਂ ਨੂੰ ਊਚ ਨੀਚ ਵਿੱਚ ਵੰਡ ਕੇ, ਛੋਟੀ ਵੱਡੀ ਜਾਤ ਦੇ ਚੱਕਰਾਂ ਚ ਪਾ ਕੇ, ਛੂਤ ਛਾਤ ਸੁੱਚ ਭਿੱਟ ਵਰਗੇ ਨੀਚ ਵਿਚਾਰ ਜਿਹੜਾ ਹੈਗਾ ਉਹ ਫੈਲਾਉਂਦਾ। ਇਹ ਵਿਚਾਰ ਦਾ ਹਾਮੀ ਆ, ਇਹ ਅਸ਼ਲੀਲਤਾ ਦਾ ਹਾਮੀ ਆ, ਇਹ ਇਖਲਾਕੀ ਗਿਰਾਵਟ ਦਾ ਹਾਮੀ ਆ, ਤੇ ਇਹ ਭ੍ਰਿਸ਼ਟਾਚਾਰ ਨੂੰ ਸਰਪ੍ਰਸਤੀ ਦਿੰਦਾ। ਇਹ ਅਨਿਆਕਾਰੀ ਹੈ, ਇਹ ਫਿਰਕਾ ਪ੍ਰਸਤ ਹੈ, ਇਹ ਗੁਲਾਮੀ ਦਾ ਹਾਮੀ ਆ, ਇਹ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਮਿਲਾਵਟ, ਦਲਾਲੀ, ਪਰਾਇਆ ਹੱਕ ਮਾਰਨ ਵਾਲਾ, ਵਿਹਲੜਪੁਣੇ ਨੂੰ ਸ਼ਹਿ ਦੇਣ ਵਾਲਾ ਤੇ ਮੰਗਤੇ ਕਲਚਰ ਦਾ ਹਾਮੀ ਹੈ। ਇਹ ਮਨੁੱਖਤਾ ਨੂੰ ਵੰਡ ਕੇ, ਪਾੜ ਕੇ, ਇੱਕ ਦੂਜੇ ਖਿਲਾਫ ਨਫ਼ਰਤ ਫੈਲਾ ਕੇ, ਵੈਰ ਵਿਰੋਧ, ਈਰਖਾ ਨਾਲ ਭਰ ਦੇਣ ਵਾਲਾ। ਇਹ ਪੁੱਠੇ ਸਿੱਧੇ ਕੰਮ ਜਿਵੇਂ ਨਸ਼ੇ, ਅੰਗ ਛੇਦਣੇ, ਜੂਏਬਾਜ਼ੀ। ਦੱਸੋ ਹੁਣ ਜੂਏ ਦੇ ਵਿੱਚ ਜਨਾਨੀ ਜਿਹੜੀ ਔਰਤ ਵਾ, ਇੱਕ ਆਮ ਮਰਦ ਦਾ ਇੱਕ ਆਮ ਔਰਤ ਨਾਲ ਵਿਆਹ ਹੋ ਜਾਵੇ ਤੇ ਉਹ ਮਰਦ ਬੇਸ਼ੱਕ ਸਰੀਰਕ ਤੌਰ ਤੇ ਕਮਜ਼ੋਰ ਹੋਵੇ, ਆਰਥਿਕ ਤੌਰ ਤੇ ਕਮਜ਼ੋਰ ਹੋਵੇ, ਉਸ ਔਰਤ ਨੂੰ ਵੀ ਉਸ ਕਮਜ਼ੋਰ ਸਰੀਰ ਵਾਲੇ, ਕਮਜ਼ੋਰ ਆਰਥਿਕਤਾ ਵਾਲੇ ਉਸ ਮਰਦ ਤੇ ਮਾਣ ਹੁੰਦਾ ਹੈ ਕਿ ਜੇਕਰ ਕੋਈ ਮੇਰੀ ਇੱਜ਼ਤ ਨੂੰ, ਮੈਨੂੰ ਪਰੇਸ਼ਾਨ ਕਰੇ, ਇਹ ਮੇਰਾ ਮਰਦ ਵਾ, ਇਹ ਮੇਰੇ ਲਈ ਲੜੇਗਾ, ਮੇਰੇ ਲਈ ਮਰੇਗਾ। ਪਰ ਦੂਜੇ ਪਾਸੇ ਸਾਡੇ ਸਾਹਮਣੇ ਆ ਕਿ ਦ੍ਰੋਪਦੀ 5 ਦੀ ਪਤਨੀ ਸੀ ਤੇ 5 ਪਤੀਆਂ ਵਾਲੀ ਪਤਨੀ ਜਿਹੜੀ ਹੈ ਉਹ ਵੀ ਉੱਥੇ ਉਦਾਸ, ਮਾਯੂਸ ਤੇ ਨਿਰਾਸ਼ ਸਿੱਧ ਹੋਈ। ਤੇ ਕਿਉਂ ਹੋਈ? ਕਿਉਂਕਿ ਜੂਆ ਖੇਡਿਆ ਗਿਆ। ਇਹ ਜੂਆ ਕਿਸੇ ਕਾ ਨਾ ਹੁਆ। ਭਾਈ ਜੂਆ ਖੇਡਣਾ, ਪੁੱਠੇ ਕੰਮ ਕਰਨੇ, ਇਹ ਘੁੰਡ ਕੱਢਣਾ, ਦਿਨਾਂ ਨੂੰ ਚੰਗਾ ਮਾੜਾ ਕਹਿਣਾ, ਬੰਦੇ ਦੇ ਮੱਥੇ ਲੱਗਣ ਦੀ ਵਿਚਾਰ ਕਰਨੀ ਕਿ ਜੀ ਫਲਾਨਾ ਮੱਥੇ ਲੱਗ ਗਿਆ ਬੜਾ ਮਾੜਾ ਹੋ ਗਿਆ, ਫਲਾਨਾ ਮੱਥੇ ਲੱਗ ਗਿਆ ਬੜਾ ਚੰਗਾ ਹੋ ਗਿਆ। ਜਮਾਖੋਰੀ, ਮੁਨਾਫਾਖੋਰੀ, ਕੰਮ ਚੋਰ, ਹਰੇਕ ਨਾਵਾਚਕ ਜਿਹੜਾ ਲੱਛਣ ਆ ਜੀ ਉਹ ਬ੍ਰਾਹਮਣਵਾਦ ਦੀ ਸ਼ਾਨ ਆ। ਇਹ ਮੈਂ ਆਪਦੇ ਕੋਲੋਂ ਨਹੀਂ, ਉਹਨਾਂ ਦੇ ਗ੍ਰੰਥਾਂ ਦੇ ਵਿੱਚੋਂ ਸਾਰੀਆਂ ਚੀਜ਼ਾਂ ਨੇ। ਉਹਨਾਂ ਦੇ ਬਥੇਰੇ ਇਹੋ ਜਿਹੇ ਪਾਤਰ ਨੇ ਜਿਹੜੇ ਨਾਇਕ ਮੰਨੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਪੁੱਠੇ ਚੱਜ ਕੀਤੇ। ਜੇ ਪੁੱਠੇ ਚੱਜ ਕਰਨ ਵਾਲਿਆਂ ਨੂੰ, ਨਾਵਾਚਕ ਹਰਕਤਾਂ ਕਰਨ ਵਾਲਿਆਂ ਨੂੰ ਨਾਇਕ ਮੰਨਣਾ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਆਪਦੀ ਕੌਮ ਨੂੰ ਦੱਸੀਏ ਕਿ ਭਾਈ ਆਪਣਾ ਧਰਮ ਬੜਾ ਉੱਚਾ ਸੁੱਚਾ, ਆਪਦੇ ਧਰਮ 'ਚ ਪਰਪੱਕ ਹੋਵੋ। ਕਿਉਂਕਿ ਚੋਰੀ, ਨਿੰਦਿਆ, ਪਾਰਸਤੀ ਗਮਨ, ਬਲਾਤਕਾਰ, ਜ਼ਬਰ, ਸ਼ੋਸ਼ਣ ਦਾ ਪੱਖ ਪੂਰਨਾ, ਮਿਲਾਵਟ ਕਰਨੀ, ਬੇਸ਼ਵਾ ਗਮਨ ਹੀ ਕਰਨੀ, ਪਿੱਤਰ ਪੂਜਣੇ, ਧੀਆਂ ਵੇਚਣੀਆਂ, ਸਿਆਪਾ, ਇਹ ਸਾਰੇ ਕੰਮ। ਸਭ ਤੋਂ ਭੈੜੀ ਗੱਲ, ਰਾਜਿਆਂ ਨੂੰ ਰੱਬ ਦੇ ਅਵਤਾਰ ਕਹਿ ਕੇ ਰੱਬ ਦੀ ਪੂਜਾ ਕਰਵਾਉਣੀ। ਅਖੇ ਜੀ ਫਲਾਨਾ ਰਾਜਾ ਤਾਂ ਰੱਬ ਦਾ ਰੂਪ ਆ। ਕਿਵੇਂ ਰੱਬ ਦਾ ਰੂਪ ਆ ਜੀ? ਬਿਲਕੁਲ ਨਹੀਂ। ਰੱਬ ਰੱਬ ਹੁੰਦਾ। ਰੱਬ ਦੀ ਸਾਜੀ ਹੋਈ ਕੁਦਰਤ ਜਿਹੜੀ ਆ ਉਹਦੇ ਵਿੱਚ ਆਨੰਦ ਲੈਣਾ ਤਾਂ ਹੋਰ ਗੱਲ ਆ, ਪਰ ਰਾਜਿਆਂ ਨੂੰ ਰੱਬ ਬਣਾਈ ਫਿਰਦੇ ਆ। ਜੁਗਾ ਜੁਗਾ ਕੇ ਰਾਜੇ ਕੀਨੇ ਗਾਵੇ ਕਰ ਅਵਤਾਰੀ, ਇਹ ਜੀ ਰੱਬ ਦੇ ਅਵਤਾਰ ਹੋ ਗਏ। ਉਹਨਾਂ ਦੀ ਪੂਜਾ ਕਰਾਉਣੀ ਤੇ ਉਹ ਪੂਜਾ ਚੱਕ ਕੇ ਆਪ ਰੱਬ ਕਰ ਜਾਂਦੇ ਆ ਬਾਹਮਣ। ਤੇ ਵੇਦ ਜਿਹੜੇ ਨੇ ਉਹ ਮਨੁੱਖਾਂ ਨੇ ਲਿਖੇ। ਆਰੀਅਨ ਨਸਲ ਨੇ ਜਦੋਂ ਉਹ ਬਾਹਰੋਂ ਆਏ, ਇੱਥੇ ਜੋ ਕੁਛ ਉਹਨਾਂ ਨੇ ਦੇਖਿਆ ਕਰਿਆ, ਉਹ ਜੰਗਾਂ ਯੁੱਧਾਂ ਦਾ ਹਾਲ ਵੀ, ਹਾਏ ਸਾਨੂੰ ਇੰਦਰ ਦੇਵਤਿਆਂ ਵਿਚਾਲਾ ਆ ਗਿਆ, ਪੈ ਗਏ ਆ ਇੱਥੋਂ ਭਾਰਤ ਦੇ ਲੋਕ ਸਾਨੂੰ, ਇਹ ਸਾਰਾ ਕੁਝ। ਤੇ ਵੇਦਾਂ ਨੂੰ ਕਹਿੰਦੇ ਜੀ ਰੱਬ ਨੇ ਲਿਖੇ ਹੋਏ ਨੇ। ਐਡਾ ਝੂਠ। ਤੇ ਪੱਥਰਾਂ ਦੀ ਪੂਜਾ, ਸਭ ਤੋਂ ਭੈੜੀ ਗੱਲ, ਮਰਦ ਅਤੇ ਔਰਤ ਦੇ ਜਨਨ ਇੰਦਰੀਆਂ ਦੇ ਅੰਗਾਂ ਦੀ ਪੂਜਾ। ਗੰਗਾ ਜਲ ਨੂੰ ਪਵਿੱਤਰ ਕਹੀ ਜਾਂਦੇ ਆ ਤੇ ਉਹ ਪਵਿੱਤਰ
ਉਹਦੇ ਬਾਰੇ ਫਿਲਮਾਂ ਬਣਾਈ ਜਾਂਦੇ, ਆਪ ਹੀ ਰਾਮ ਤੇਰੀ ਗੰਗਾ ਮੈਲੀ ਹੋ ਗਈ। ਓਹੋ। ਤੇ ਸ਼ਗਨ ਅਪਸ਼ਗਨ, ਦਾਨ ਪੁੰਨ ਦੇ ਨਾਂ ਤੇ ਲੁੱਟਣਾ, ਰਿੱਧੀਆਂ ਸਿੱਧੀਆਂ ਦਾ ਭਰਮ ਜਾਲ, ਇੰਦਰ ਬ੍ਰਹਮਾ ਵਿਸ਼ਨੂੰ ਮਹੇਸ਼, ਦੁਰਗਾ ਰਿਸ਼ੀ ਮੁਨੀ, ਰਾਮ ਕ੍ਰਿਸ਼ਨ, ਵੇਦ ਸ਼ਾਸਤਰ ਪ੍ਰਾਣ, ਸਿਮਰਤੀਆਂ ਸੁਰਤੀਆਂ, ਮਨੂ ਸਿਮਰਤੀ, ਮਹਾਭਾਰਤ, ਤੁਲਸੀ ਰਮਾਇਣ, ਗੀਤਾ ਇਹਦਾ ਗਧੀ ਗੇੜ, ਆਰੀਅਨ ਲੋਕਾਂ ਨੂੰ ਦੇਵੀ ਦੇਵਤੇ ਤੇ ਦੂਜੇ ਲੋਕਾਂ ਨੂੰ ਰਾਖਸ਼, ਅਸੁਰ, ਦਾਨਵ ਕਹਿ ਕੇ ਭੰਡੀ ਪ੍ਰਚਾਰ ਕਰਦੇ। ਤੋ ਇਹ ਜਿਹੜੇ ਲੋਕ ਨੇ, ਇਹ ਉਹ ਬ੍ਰਾਹਮਣਵਾਦ ਹੈ ਜਿਹੜਾ ਮਨੁੱਖਤਾ ਦਾ ਵੈਰੀ ਆ। ਕੋਈ ਹੋਰ ਧਰਤੀ ਤੇ ਇਹੋ ਜਿਹਾ ਹੋਰ ਫਲਸਫਾ ਜਿਹੜਾ ਕਵੇ ਕਿ ਲੋਕਾਂ ਨੂੰ ਪਾੜ ਦਿਓ, ਵਰਣ ਅਤੇ ਜਾਤ ਦੇ ਆਧਾਰ ਤੇ ਨਫ਼ਰਤ ਕਰਨੀ ਸਿਖਾਓ ਇੱਕ ਦੂਜੇ। ਤੂੰ ਜੀ ਮੰਜੇ ਤੇ ਨਹੀਂ ਬਹਿ ਸਕਦਾ, ਤੂੰ ਕੱਪੜਾ ਨਹੀਂ ਪਾ ਸਕਦਾ, ਤੂੰ ਲੋਹੇ ਦੇ ਭਾਂਡੇ 'ਚ ਖਾ, ਤੂੰ ਜਨੇਊ ਆਹ ਪਾ, ਤੂੰ ਆਹ ਪਾ, ਕੀ ਆ ਇਹ ਸਾਰਾ ਮਨੁੱਖਤਾ। ਔਰ ਦੇਖੋ ਜਿਹੜੀਆਂ ਮਾੜੀਆਂ ਗੱਲਾਂ ਨੇ ਉਹ ਸਾਰੀਆਂ ਨੂੰ ਧਰਮ ਕਿਹਾ ਜਾ ਰਿਹਾ। ਸਹੁੰ ਖਾ ਕੇ ਮੁੱਕਰਨਾ, ਸਹੁੰ ਖਾ ਕੇ ਮੁੱਕਰਨਾ। ਇੱਕ ਪਾਸੇ ਕਹਿੰਦੇ ਜੀ ਰਘੁਕੁਲ ਰੀਤ ਸਦਾ ਚੱਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ। ਤੇ ਸਾਡੇ ਲੀਡਰਾਂ ਨੇ ਇਹ ਸੋਚ ਕੇ ਕਿ 1947 ਮੌਕੇ ਐਡੇ ਐਡੇ ਕਹਿੰਦੇ ਸਾਡੇ ਨਾਲ ਵਾਅਦੇ ਕਰਦੇ ਆ ਗੁਰਧਾਮਾਂ 'ਚ ਖੜ ਕੇ। ਹੁਣ ਗਾਂਧੀ ਨੂੰ ਇਹ ਮਹਾਤਮਾ ਕਹਿੰਦੇ ਸੀ। ਹੁਣ ਜਿਹਨੂੰ ਮਹਾਤਮਾ ਕਹਿੰਦੇ ਹੋਣ, ਉਹ ਗੁਰਦੁਆਰਾ ਸੀਸਗੰਜ ਦੇ ਵਿੱਚ ਖੜ ਕੇ ਇਹ ਕਵੇ ਬਈ ਜੇ ਸਿੱਖੋ ਤੁਸੀਂ ਹਿੰਦੁਸਤਾਨ ਨਾਲ, ਭਾਰਤ ਨਾਲ ਰਲੇ ਤਾਂ ਭਾਰਤ ਵਿੱਚ ਕੋਈ ਕਾਨੂੰਨ ਉਹਨਾਂ ਟਾਈਮ ਪਾਸ ਨਹੀਂ ਹੋਊਗਾ ਜਿੰਨਾ ਟਾਈਮ ਪਹਿਲਾਂ ਉਹਨੂੰ ਸਿੱਖ ਪਾਸ ਨਹੀਂ ਕਰਨਾ। ਤੁਹਾਡੀ ਮਰਜ਼ੀ ਬਗੈਰ ਤੁਹਾਨੂੰ ਉੱਤਰੀ ਭਾਰਤ 'ਚ ਖਿੱਤਾ ਜੇ ਉਹ। ਔਰ ਜਦੋਂ ਬਾਅਦ 'ਚ ਉਹਨਾਂ ਨੇ ਯਕੀਨ ਕਰ ਲਿਆ, ਬਾਅਦ 'ਚ ਮੁੱਕਰ ਗਏ। ਕਹਿੰਦੇ ਜੀ, ਉਹ ਕਹਿੰਦੇ ਵਕਤ ਹੀ ਬਦਲ ਗਿਆ ਜੀ, ਕਹਿੰਦੇ ਹੁਣ ਤਾਂ ਬਸ ਸਾਡੀ ਚੱਲਦੀ ਆ ਤੇ ਆਹ ਦੇਖੋ ਤੁਹਾਡਾ। ਤੇ ਉਹ ਕੁਛ ਕੀਤਾ ਜਿਹੜਾ ਰਹੇ ਰੱਬ ਦਾ ਨਾਂ, ਖਾਸ ਤੌਰ ਦੇ ਉੱਤੇ 1984 ਮੌਕੇ ਜੋ ਕੀਤਾ ਉਹਦਾ ਤਾਂ ਕੋਈ ਹੱਲ ਹੀ ਨਹੀਂ। ਤੋ ਜਿਹੜਾ ਕਸਮਾਂ ਵਾਅਦੇ ਤੇ ਪਰਨ ਕਰਕੇ ਬਜਟ ਕਰਕੇ ਮੁੱਕਰਨਾ, ਉਹਨੂੰ ਕਹਿੰਦੇ ਨੀਤੀ ਹੈ। ਕਹਿੰਦੇ ਸਾਡੇ ਤੇ ਨਾ ਯਕੀਨ ਕਰਦੇ ਤੁਸੀਂ, ਦੱਸੋ ਹੁਣ ਇਹੋ ਜਿਹੇ ਲੋਕਾਂ ਦਾ ਕੀ ਕਰੋਗੇ ਤੁਸੀਂ। ਹੁਣ ਇਹਨਾਂ ਕੋਲੇ ਬਿਗਰ ਨੀਤੀ, ਚਾਣਕਿਆ ਨੀਤੀ, ਕੂਟਨੀਤੀ, ਫਲਾਨੀ ਨੀਤੀ, ਇਹ ਨੀਤੀਆਂ ਦੇ ਹਿਸਾਬ ਨਾਲ ਮਤਲਬ ਚੁਸਤੀ, ਚਲਾਕੀ, ਮਕਾਰੀ, ਪਖੰਡ, ਦੰਭ ਤੇ ਹਰ ਪੁੱਠੀ ਚੀਜ਼ ਦੇ ਹੱਕ ਵਿੱਚ ਖੜਨ ਵਾਲੇ ਲੋਕ। ਤੇ ਜਿਹੜਾ ਬੰਦਾ ਇਹਨਾਂ ਦੇ ਸ਼ਿਕਾਰ ਹੋ ਜਾਂਦਾ ਉਹਨੂੰ ਕਹਿੰਦੇ ਤੂੰ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਭੋਗ ਰਿਹਾ। ਜੋ ਕੋਈ ਬੰਦਾ ਦੁਖੀ ਹੋਵੇ ਉਹਨੂੰ ਕਹਿੰਦੇ ਤੇਰੇ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ। ਸੋ ਇਹ ਬ੍ਰਾਹਮਣਵਾਦ ਜਿਹੜਾ ਹੈ, ਜਿਹਨੇ ਕਿਸੇ ਵੇਲੇ ਬੁੱਧ ਮੱਤ ਦਾ ਝੰਡਾ ਜਿਹੜਾ ਸੀਗਾ ਉਹ ਪੱਟਿਆ, ਉਹਨੂੰ ਹੜੱਪ ਗਿਆ, ਪਰ ਉਹ ਸੀਗੇ ਅਹਿੰਸਾਵਾਦੀ। ਤੇ ਸ਼ੁਕਰ ਕਰੋ ਅਕਾਲ ਪੁਰਖ ਵਾਹਿਗੁਰੂ ਦਾ, ਜਿਹਨੇ ਗੁਰੂ ਦੇ ਪਿਆਰੇ ਖਾਲਸੇ ਨੂੰ ਸਤਿਗੁਰਾਂ ਨੇ ਸ਼ਾਸਤਰਧਾਰੀ ਕੀਤਾ। ਤੇ ਸ਼ਾਸਤਰਧਾਰੀ ਖਾਲਸੇ ਨੂੰ ਆਪਦੇ ਧਰਮ ਦੇ ਵਿੱਚ ਪ੍ਰਪੱਕ ਹੋਣਾ ਚਾਹੀਦਾ, ਆਪਦੇ ਮਤ ਦੇ ਵਿੱਚ ਸੇਧ ਲੈ ਕੇ ਤੇ ਉਸ ਸੱਚੀ ਸੁੱਚੀ ਸਿੱਖੀ ਤੋਂ, ਗੁਰਮਤ ਤੋਂ ਪ੍ਰੇਰਨਾ ਲੈ ਕੇ ਆਪਦੇ ਧਰਮ ਦੇ ਵਿੱਚ ਪ੍ਰਪੱਕ ਹੋਣਾ ਚਾਹੀਦਾ। ਤੇ ਹਰ ਉਸ ਬੰਦੇ ਦਾ ਠੋਕਮਾ ਵਿਰੋਧ ਕਰਨਾ ਚਾਹੀਦਾ ਜਿਹੜਾ ਕਹਿੰਦਾ ਹੈਗਾ ਸਿੱਖ ਹਿੰਦੂਆਂ ਚੋਂ ਨਿਕਲੇ ਨੇ, ਸਿੱਖ ਤਾਂ ਹਿੰਦੂ ਇੱਕ ਚੀਜ਼ ਨੇ। ਇਹੋ ਜਿਹੀਆਂ ਗੱਲਾਂ ਕਰਨ ਵਾਲਿਆਂ ਦਾ ਡਟਵਾਂ ਵਿਰੋਧ ਕਰੀਏ ਤੇ ਹਰ ਮੌਕੇ ਸੋਚ ਵਿਚਾਰ ਕੇ ਸਟੈਪ ਚੱਕੀਏ। ਤੇ ਜਿਹੜੀਆਂ ਗੱਲਾਂ ਸਾਨੂੰ ਬ੍ਰਾਹਮਣਵਾਦੀ ਖਾਰੇ ਸਮੁੰਦਰ 'ਚ ਲਿਜਾ ਕੇ ਸੁੱਟ ਸਕਦੀਆਂ ਨੇ, ਚਾਹੇ ਉਹ ਰਾਮ ਮੰਦਿਰ ਦਾ ਉਦਘਾਟਨ ਹੋਵੇ, ਚਾਹੇ ਉਹ ਕੋਈ ਇਹੋ ਜਿਹੀਆਂ ਕਥਾ ਕਹਾਣੀਆਂ ਸੁਣਾਉਣ ਦੀ ਗੱਲ ਹੋਵੇ ਜਿਹੜੀਆਂ ਸਾਨੂੰ ਸਾਹਮਣੇ ਬੈਠੀ ਸੰਗਤ ਨੂੰ ਐਵੇਂ ਬ੍ਰਾਹਮਣਵਾਦ ਦੇ ਪਾਸੇ ਤੋਰੀ ਜਾਣ, ਉਹਨਾਂ ਤੋਂ ਬਚੀਏ। ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅੱਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।